ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ ਸਾਰੇ ਹੀ ਸਾਡੇ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਬੇਕਰਸਫੀਲਡ ਫਰੀਜ਼ਨੋ ਅਤੇ 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿੰਨੇ ਵੀ ਸਟੇਸ਼ਨਸ ਹੈਗੇ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਲਾਈਵ ਜੁੜੇ ਹੋਏ ਆ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪਹਿਲੇ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਅਤੇ ਫਿਰ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਆ ਅਤੇ ਜਿਹੜੀ ਮੈਂਡੋਸੀਨੋ ਫਾਇਰ ਹੈਗੀ ਆ ਉਹ ਕਹਿੰਦੇ ਪਈ ਹੁਣ ਕੈਲੀਫੋਰਨੀਆ ਦੀ ਤੀਜੀ ਸਭ ਤੋਂ ਵੱਡੀ ਅੱਗ ਹਿਸਟਰੀ 'ਚ ਹੋ ਰਹੀ ਹੈਗੀ ਆ। 2,73,000 ਏਕੜ ਜਿਹੜੀ ਆ ਅੱਗ ਦੀ ਜਿਹੜੀ ਸੜ ਕੇ ਸੁਆਹ ਹੋ ਗਏ ਹੈਗੇ ਆ ਅਤੇ 68 ਦੇ ਕਰੀਬ ਜਿਹੜੇ ਘਰ ਹੈਗੇ ਆ ਉਹ ਸੜ ਚੁੱਕੇ ਹੈਗੇ ਆ। ਅਤੇ ਹੁਣ ਤੱਕ ਜਿੱਦਾਂ ਜੇ ਇੱਧਰ ਦੇਖਿਆ ਜਾਵੇ ਸ਼ਸਤਾ ਕਾਉਂਟੀ ਅਤੇ ਮੈਂਡੋਸੀਨੋ ਕਾਉਂਟੀ ਦੇ ਵਿੱਚ 7 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੈਗੀਆਂ ਆ ਅਤੇ ਹਜੇ ਵੀ ਜਿਹੜੀ ਆ ਉਹ 33% ਦੇ ਕਰੀਬ ਸਿਰਫ ਕੰਟੇਨਡ ਹੋਈ ਹੈਗੀ ਆ। ਅਤੇ ਕਹਿੰਦੇ ਪਈ ਜਿਸ ਤਰ੍ਹਾਂ ਮੈਂ ਦੱਸਿਆ ਵੀ ਤੀਜੀ ਸਭ ਤੋਂ ਵੱਡੀ ਅੱਗ ਜਿਹੜੀ ਹੈਗੀ ਆ ਹਿਸਟਰੀ 'ਚ, ਅਤੇ ਹੋ ਸਕਦਾ ਇਹ ਪਹਿਲੀ ਹੋ ਜਾਏ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ। ਹੁਣੇ 10 ਮਿੰਟ ਪਹਿਲਾਂ ਦੀ ਖਬਰ ਆ ਵੀ ਇਹ ਦੂਜੀ ਸਭ ਤੋਂ ਵੱਡੀ ਜਿਹੜੀ ਬਲੇਜ਼ ਆ ਹੋ ਚੁੱਕੀ ਆ। ਹੁਣ ਤੱਕ 426 ਸਕੁਏਅਰ ਮਾਈਲ ਦਾ ਇਲਾਕਾ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਤਕਰੀਬਨ 3.25 ਲੱਖ ਏਕੜ ਜਿਹੜਾ ਆ ਉਹ ਸੜ ਚੁੱਕਾ ਆ ਰੈਂਚ ਫਾਇਰ ਅਤੇ ਰਿਵਰ ਫਾਇਰ ਦੇ ਵਿੱਚ, ਕਿਉਂਕਿ ਉੱਥੇ ਉਹ ਨੈਸ਼ਨਲ ਪਾਰਕ ਜਿਹੜਾ ਉਹ ਹੈਗਾ ਆ, ਨੈਸ਼ਨਲ ਫੋਰੈਸਟ ਆਪਾਂ ਜਿਹੜੀ ਉਹ ਕਹਿ ਸਕਦੇ ਹਾਂ। ਅਤੇ ਉਹ ਅੱਗ ਇੰਨੀ ਕੁ ਜ਼ਿਆਦਾ ਭਾਂਬੜ ਜਿਹੜੇ ਉਸ ਦੇ ਵਿੱਚ ਮਚੇ ਆ ਵੀ ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਸੜ ਕੇ ਸਵਾਹ ਹੋ ਗਈਆਂ। ਉਹਦੇ ਇਰਦ ਗਿਰਦ ਬਹੁਤ ਸਾਰੇ ਜਿਹੜੇ ਛੋਟੇ ਮੋਟੇ ਜਿਹੜੇ ਹੁਣ ਸ਼ਹਿਰ ਆ ਨਾ ਹੋਰ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਉਹ ਵੀ ਇਸ ਦੀ ਚਪੇਟ ਵਿੱਚ ਆ ਰਹੀਆਂ, ਲਪੇਟ 'ਚ ਆ ਰਹੀਆਂ ਆ। ਦੱਸਦੇ ਨੇ ਜਿਹੜੇ ਉੱਥੋਂ ਦੇ ਲੋਕਲ ਬੰਦੇ ਨੇ, ਕਹਿੰਦੇ ਵੀ ਅੱਜ ਤੋਂ 15-20 ਸਾਲ ਤਕਰੀਬਨ ਉਸ ਸਮਾਂ ਪਹਿਲਾਂ ਇੰਨੀ ਜ਼ਿਆਦਾ ਅੱਗ ਲੱਗੀ ਸੀ ਹਾਈਵੇ 5 ਤੋਂ ਲੈ ਕੇ 101 ਤੱਕ। ਇਹ ਅੱਗ ਜਿਹੜੀ ਪੂਰੀ ਉਸ ਤਰੀਕੇ ਦੇ ਨਾਲ ਉਦੋਂ ਉਹ ਫੈਲੀ ਸੀ। ਸੋ ਉਸੇ ਹੀ ਤਰੀਕੇ ਦਾ ਕਿਤੇ ਨਾ ਕਿਤੇ ਇਹ ਮੰਜ਼ਰ ਬਣ ਰਿਹਾ ਆ। ਅਤੇ ਜਿੱਦਾਂ ਕਹਿ ਸਕਦੇ ਹਾਂ ਵੀ ਹਾਈਵੇ ਟੂ ਹੈਲ ਵਾਲਾ ਗੱਲ ਵੀ ਐਂ ਲੱਗਦਾ ਵੀ ਜਿੱਦਾਂ ਬੰਦਾ ਨਰਕ ਦੇ ਵਿੱਚ ਉੱਥੇ ਆਇਆ ਹੁੰਦਾ ਵੀ ਇੱਦਾਂ ਭਾਂਬੜ ਅੱਗਾਂ ਜਿਹੜੀਆਂ ਉੱਥੇ ਮਚੀਆਂ ਹੋਈਆਂ। ਜਿਹੜੀ ਥੱਲੇ ਵਾਲੀ ਥੋੜ੍ਹੀ ਫਾਇਰ ਹੈਗੀ ਹੈ ਰਿਵਰ ਫਾਇਰ, ਉਸ ਦੇ ਉੱਤੇ ਫਿਰ ਵੀ ਉਹਨਾਂ ਨੇ ਜਿਹੜਾ ਕਾਬੂ ਪਾਉਣ ਦੇ ਵਿੱਚ ਥੋੜ੍ਹੀ ਕਾਮਯਾਬੀ ਹਾਸਿਲ ਕੀਤੀ ਹੈ। ਜਿਹੜੀ ਰੈਂਚ ਫਾਇਰ ਮੈਂਡੋਸੀਨੋ ਦੇ ਵਿੱਚ ਆ ਉਹ ਬਿਲਕੁਲ ਬੇਕਾਬੂ ਜਿਹੜੀ ਆ ਇਸ ਟਾਈਮ ਉਹ ਜਲ ਰਹੀ ਆ ਜੀ। ਗਾਰਡਨ ਗਰੋਵ ਏਰੀਆ ਜਿਹੜਾ ਉਹਦੇ ਫਾਇਰ ਕੈਪਟਨ ਥੈਨ ਨੋਏਨ ਜਿਹੜੇ ਆ ਉਹ ਐਕਟਿੰਗ ਸਪੋਕਸਮੈਨ ਵੀ ਹੈਗੇ ਆ ਕੈਲ ਫਾਇਰ ਦੇ ਮਿਡਲ ਟਾਊਨ ਲੇਕ ਕਾਉਂਟੀ ਦੇ ਵਿੱਚ। ਉਹਨਾਂ ਨੇ ਦੱਸਿਆ ਵੀ ਇਹ ਸਾਰਾ ਕੁਛ ਹੁਣ ਅੱਗ ਬੁਝਾਉਣ ਨੂੰ ਇਹ ਸਿਰਫ ਜਿਹੜੀਆਂ ਹਵਾਵਾਂ ਆ, ਵਿੰਡਸ ਆ, ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ ਆ। ਅਤੇ ਰੀਜ਼ਨ ਕਹਿੰਦੇ ਇਹ ਆ ਵੀ ਸਾਰਾ ਏਰੀਆ ਜਿਹੜਾ ਡਰਾਈ ਹੈਗਾ ਆ। ਜਦੋਂ ਵੀ ਮਾੜੀ ਜਿਹੀ ਕਿਤੇ ਸਟਾਰਟ ਹੁੰਦੀ ਆ ਉਹਨੂੰ ਜਿਹੜਾ ਬੁਝਾਉਣਾ ਆ ਬਹੁਤ ਔਖਾ ਹੋ ਰਿਹਾ ਹੈਗਾ। 2 ਸਾਲ ਪਹਿਲਾਂ ਵੀ ਲੇਕ ਕਾਉਂਟੀ ਜਿਹੜੀ ਆ ਇਹ ਬਹੁਤ ਹਾਰਡ ਹਿੱਟ ਹੋਈ ਆ ਪਿਛਲੇ 5 ਸਾਲਾਂ ਦੇ ਵਿੱਚ ਅੱਗ ਦੇ ਨਾਲ। 2 ਸਾਲ ਪਹਿਲਾਂ ਕਲੇਟਨ ਫਾਇਰ ਦੇ ਵਿੱਚ 4000 ਏਕੜ ਸੜੇ ਸੀ ਅਤੇ 300 ਦੇ ਕਰੀਬ ਜਿਹੜੀਆਂ ਸਟਰਕਚਰਸ ਆ ਉਹ ਸੜ ਗਈਆਂ ਸੀ, ਜਿਹਦੇ ਵਿੱਚ ਬਹੁਤ ਸਾਰੇ ਮੋਬਲ ਹੋਮ, ਰੈਂਟਲ ਹੋਮ ਵਗੈਰਾ ਸੀ।
ਅਤੇ ਇਸੇ ਤਰ੍ਹਾਂ 150 ਸਾਲ ਪੁਰਾਣਾ ਜਿਹੜਾ ਚਰਚ ਆ ਅਤੇ ਨਾਲ ਦੀ ਨਾਲ ਹੈਬੀਟੈਟ ਫॉर ਹਿਊਮੈਨਿਟੀ ਦਾ ਆਫਿਸ ਆ ਉਹ ਵੀ ਸੜ ਗਿਆ ਸੀ। ਅਤੇ 2015 ਦੇ ਵਿੱਚ ਜਿਹੜੀ ਲੇਕ ਕਾਉਂਟੀ 'ਚ ਫਾਇਰ ਹੋਈ 1300 ਦੇ ਕਰੀਬ ਕਹਿੰਦੇ ਹੋਮ ਉਹਦਾ ਭੇਂਟ ਚੜ੍ਹੇ ਸੀ। ਸੋ ਅੱਗ ਦੇ ਕਾਫੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਬਹੁਤ ਖਤਰਨਾਕ ਚੀਜ਼ ਆ। ਜੇ ਤੁਸੀਂ ਪਿਕਚਰ 'ਚ ਜਾਂ ਤੁਸੀਂ YouTube ਜਾਂ ਲਾਈਵ ਤੁਸੀਂ ਦੇਖਦੇ ਆ ਜਿਹੜੇ TV ਵਾਲੇ ਕਵਰ ਕਰਦੇ ਆ, ਅਤੇ ਬਹੁਤ ਹੀ ਜਿਹੜਾ ਖਤਰਨਾਕ ਦ੍ਰਿਸ਼ ਬਣਿਆ ਹੋਇਆ ਹੈਗਾ। ਬਿਲਕੁਲ ਇਸ ਟਾਈਮ ਹਰਜੋਤ ਸਿੰਘ ਜੀ ਮੈਂਡੋਸੀਨੋ ਕੰਪਲੈਕਸ ਫਾਇਰ ਆ ਉਸ ਨੂੰ ਕਾਬੂ ਪਾਉਣ ਦੇ ਲਈ ਤਕਰੀਬਨ 4000 ਜਿਹੜੇ ਫਾਇਰ ਫਾਈਟਰ ਆ, ਜਿਸ 'ਚ ਬੁਲਡੋਜ਼ਰ ਚਲਾਉਣ ਵਾਲੇ ਵੀ, ਹੈਲੀਕਾਪਟਰ, ਫਾਇਰ ਇੰਜਨਸ, ਹੋਰ ਜਿਹੜੇ ਗਰਾਊਂਡ ਕਰੂ, ਉਹ ਸਾਰੇ ਮਿਲਾ ਕੇ ਤਕਰੀਬਨ 4000 ਤੋਂ ਵੱਧ ਫਾਇਰ ਫਾਈਟਰ ਇੱਥੇ ਲੱਗੇ ਹੋਏ ਨੇ। ਇਹ ਵੱਖ-ਵੱਖ ਹੋਰ ਪ੍ਰਾਂਤਾਂ ਤੋਂ ਵੀ, ਵੱਖ-ਵੱਖ ਸੂਬਿਆਂ ਤੋਂ ਵੀ ਜਿਹੜੇ ਆ ਉਹਨਾਂ ਨੂੰ ਵੀ ਜਿਹੜੇ ਆ ਕੇ ਮਦਦ ਜਿਹੜੀ ਇਸ ਟਾਈਮ ਕਰ ਰਹੇ ਆ। ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਬਹੁਤ ਵੱਡੀ ਜਿਹੜੀ ਨੁਕਸਾਨ ਆ ਕੈਲੀਫੋਰਨੀਆ ਦੇ ਵਿੱਚ ਹੋਇਆ ਆ। ਅਤੇ ਉਮੀਦ ਇਹੀ ਆ ਵੀ ਜਲਦੀ ਇਹਨਾਂ ਅੱਗਾਂ ਉੱਤੇ ਜਿਹੜਾ ਕਾਬੂ ਪਾਇਆ ਜਾ ਸਕੇ। ਪਰ ਜਿੱਦਾਂ ਪਹਿਲਾਂ ਵੀ ਦੱਸਿਆ ਆ ਵੀ ਇਸ ਦੇ ਉੱਤੇ ਬਹੁਤ ਮੁਸ਼ਕਿਲ ਜਿਹੜੀ ਇਸ ਟਾਈਮ, ਕਿਉਂਕਿ ਹਵਾਵਾਂ ਦਾ ਰੁੱਖ ਦਾ ਜਿਹੜਾ ਪਤਾ ਨਹੀਂ ਲੱਗ ਰਿਹਾ। 2 ਦਿਨ ਪਹਿਲਾਂ ਆਪਾਂ ਜਦੋਂ ਇੱਥੇ ਸੀ ਏਰੀਏ ਦੇ ਵਿੱਚ ਬਹੁਤ ਹਵਾਵਾਂ ਜਿਹੜੀਆਂ ਆ ਰਹੀਆਂ ਸੀਗੀਆਂ, ਤਾਂ ਉੱਥੋਂ ਇਹਦਾ ਮਤਲਬ ਆ ਵੀ ਉੱਧਰ ਵੀ ਕਿੰਨੀਆਂ ਹਵਾਵਾਂ ਜਿਹੜੀਆਂ ਚੱਲੀਆਂ ਹੋਣਗੀਆਂ, ਅਤੇ ਇਸ ਕਰਕੇ ਜਿਹੜੀ ਅੱਗ ਆ ਉਹ ਬੇਕਾਬੂ ਜਿਹੜੀ ਆ ਉਹ ਹੋ ਜਾਂਦੀ ਆ। ਸੋ ਹੁਣ ਫਾਇਰ ਫਾਈਟਰ ਆ ਉਹ ਥੋੜ੍ਹੀ ਪਰਿਓਂ ਜਿਹੜੀ ਜਾ ਕੇ ਆ ਅੰਦਰ ਨੂੰ ਅੱਗ ਜਿਸ ਪਾਸੇ ਵੱਲ ਨੂੰ ਵੱਧ ਰਹੀ ਉੱਧਰ ਨੂੰ ਜਿਹੜੇ ਉਹ ਆ ਰਹੇ ਨੇ ਬੁਲਡੋਜ਼ਰ ਦੇ ਨਾਲ ਸਾਰਾ ਕੁਛ ਵਿੱਚੋਂ ਜਿਹੜੀ ਫਾਇਰ ਲਾਈਨਸ ਆ ਉਹ ਕ੍ਰੀਏਟ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਰ ਰਹੇ ਆ। ਦਿਨ ਰਾਤ ਜਿਹੜੀ ਮਿਹਨਤ ਇਸ ਟਾਈਮ ਆ ਉਹ ਲੱਗੇ ਹੋਏ ਨੇ ਫਾਇਰ ਫਾਈਟਰਸ ਕਰਨ ਵੀ ਇਸ ਨੂੰ ਅੱਗ ਨੂੰ ਕਾਬੂ ਪਾਇਆ ਜਾ ਸਕੇ। ਸੋ ਜੇ ਦੇਖਿਆ ਜਾਵੇ ਰਾਈਡਿੰਗ ਏਰੀਏ ਦੇ ਵਿੱਚ ਕਹਿੰਦੇ ਕੁਛ ਜਿਹੜੇ ਏਰੀਏ ਹੈਗੇ ਆ ਨੇਬਰਹੁੱਡਸ ਆ, ਉੱਥੇ ਦੇ ਜਿਹੜੇ ਰੈਜ਼ੀਡੈਂਟ ਸੀ ਉਹਨਾਂ ਨੇ ਵਾਪਸ ਮੁੜਨਾ ਸ਼ੁਰੂ ਕਰ ਦਿੱਤਾ ਆ। 1000 ਦੇ ਕਰੀਬ ਉੱਥੇ ਵੀ ਜਿਹੜੀਆਂ ਘਰ ਜਿਹੜੇ ਡਿਸਟਰੋਏ ਹੋਏ ਆ, ਅਤੇ 1,60,000 ਏਕੜ ਜਿਹੜੇ ਆ ਅੱਗ ਦੇ ਨਾਲ ਜਿਹੜੇ ਆ ਡਿਸਟਰੋਏ ਹੋਏ ਹੈਗੇ ਆ। ਅਤੇ ਉਸ ਏਰੀਏ ਦੇ ਵਿੱਚ 43% ਜਿਹੜੀ ਸਿਰਫ ਅੱਗ ਆ ਉਹ ਕੰਟੇਨਡ ਹੋਈ ਹੈਗੀ ਆ। ਹੁਣ ਤੱਕ ਜੇ ਕੈਲੀਫੋਰਨੀਆ ਦੀ ਹਿਸਟਰੀ ਦੱਸਦੇ ਜਾਈਏ, ਜਿਹੜੀਆਂ ਹੁਣ ਰਾਈਟ ਨਾਓ 18 ਦੇ ਕਰੀਬ ਜਿਹੜੀਆਂ ਵਾਈਲਡ ਫਾਇਰ ਲੱਗੀਆਂ ਹੋਈਆਂ ਪੂਰੇ ਕੈਲੀਫੋਰਨੀਆ ਦੇ ਵਿੱਚ। 15,000 ਦੇ ਕਰੀਬ ਜਿਹੜੇ ਫਾਇਰ ਫਾਈਟਰ ਆ ਉਹ ਇਹਨਾਂ ਅੱਗਾਂ ਨੂੰ ਫਾਈਟ ਕਰ ਰਹੇ ਹੈਗੇ ਆ। ਅਤੇ ਟੋਟਲ 5,59,000 ਏਕੜ ਹੁਣ ਤੱਕ ਜਿਹੜੇ ਆ ਅੱਗ ਦੇ ਨਾਲ ਸੜ ਚੁੱਕੇ ਹੈਗੇ ਆ। ਅਤੇ 17,000 ਘਰ ਜਿਹੜੇ ਉਹ ਬਹੁਤ ਖਤਰੇ ਦੇ ਨਿਸ਼ਾਨ ਦੇ ਉੱਤੇ ਆ ਇਹ ਅੱਗਾਂ ਦੇ ਲਾਗੇ। ਜੀ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਨੁਕਸਾਨ ਆ ਉਹ ਹੋ ਰਿਹਾ ਹੈਗਾ ਆ। ਸੋ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਜੇ ਇਹਦੇ ਨਾਲ ਇੱਕ ਖਬਰ ਹੋਰ ਆਪਾਂ ਜ਼ਰੂਰ ਸਾਂਝੀ ਕਰਨੀ ਆ। ਅੱਗਾਂ ਦੇ ਨਾਲ ਕਹਿੰਦੇ ਵੀ ਜਿਹੜਾ ਸਭ ਤੋਂ ਅਗਲਾ ਇੱਕ ਤਰ੍ਹਾਂ ਨਾਲ ਸਭ ਤੋਂ ਖਤਰਨਾਕ ਜਿਹੜੇ ਕੈਲੀਫੋਰਨੀਆ ਦੇ ਵਿੱਚ ਚੀਜ਼ ਲੋਕਾਂ ਨੂੰ ਇਫੈਕਟ ਕਰਨ ਜਾ ਰਹੀ ਆ ਉਹ ਘਰਾਂ ਦੀ ਇੰਸ਼ੋਰੈਂਸ ਹੈਗੀ ਆ। ਇੰਨਾ ਵੱਡਾ ਜ਼ਿਆਦਾ ਜਿਹੜਾ ਅੱਗਾਂ ਲੱਗਣ ਕਰਕੇ ਨੁਕਸਾਨ ਹੋਇਆ, ਜਿਹੜੀ ਇੰਸ਼ੋਰੈਂਸ ਕੰਪਨੀਆਂ ਆ ਉਹ ਕਹਿੰਦੇ ਪਈ ਕੈਲੀਫੋਰਨੀਆ ਤੋਂ ਭੱਜ ਰਹੀਆਂ ਆ। ਸੋ ਉਹਦਾ ਕਾਰਨ ਇਹ ਆ ਵੀ ਜਿਹੜੀਆਂ ਛੋਟੀਆਂ ਕੰਪਨੀਆਂ ਤਾਂ ਬਹੁਤ ਛੇਤੀ ਜਾਣਗੀਆਂ। ਸੋ ਇਹ ਵੀ ਜ਼ਰੂਰ ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਘਰਾਂ ਦੀਆਂ ਇੰਸ਼ੋਰੈਂਸ ਪਾਲਿਸੀਆਂ ਜ਼ਰੂਰ ਚੈੱਕ ਕਰੋ। ਕਈ ਵਾਰੀ ਕੀ ਹੁੰਦਾ ਆ ਵੀ ਬਹੁਤ ਲੰਮਾ ਸਮਾਂ ਹੁੰਦਾ ਤੁਸੀਂ ਅਪਡੇਟ ਨਹੀਂ ਕਰਦੇ ਹੈਗੇ, ਕਵਰੇਜ ਵੀ ਘੱਟ ਹੁੰਦੀ ਆ, ਅਤੇ ਕੰਪਨੀ ਵੀ ਉਹਦੀ ਰੇਟਿੰਗ ਵਗੈਰਾ ਜ਼ਰੂਰ ਚੈੱਕ ਕਰ ਲਓ, ਕਿਉਂਕਿ ਅੱਜ ਕੱਲ੍ਹ ਬੜਾ ਈਜ਼ੀ ਆ, ਗੂਗਲ 'ਤੇ ਕੰਪਨੀ ਦਾ ਨਾਂ ਪਾਓ ਅਤੇ ਤੁਹਾਨੂੰ ਰੇਟਿੰਗ ਪਤਾ ਲੱਗ ਜਾਂਦੀ ਆ। ਜੇ ਕਿਸੇ ਕੰਪਨੀ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੀ ਰੇਟਿੰਗ ਘੱਟ ਜਾਂਦੀ ਆ, ਅਤੇ ਉਹ ਚਾਂਸ ਜ਼ਿਆਦਾ ਹੁੰਦੇ ਆ ਵੀ ਹੋ ਸਕਦਾ ਉਹ ਇੱਥੋਂ ਹੋਰ ਜਿੱਦਾਂ ਬੰਦੇ ਕਰ ਦੇਣ ਬਿਜ਼ਨਸ ਕਰਨਾ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ $12 ਬਿਲੀਅਨ ਦਾ ਜਿਹੜਾ ਆਲਰੇਡੀ ਇੰਸ਼ੋਰੈਂਸ ਕੰਪਨੀ ਦਾ ਕਲੇਮ ਹੋ ਚੁੱਕਾ ਆ, ਅਤੇ $1.5 ਬਿਲੀਅਨ ਜਿਹੜਾ ਹੋਰ ਜਿਹੜਾ ਇਹ ਕਾਰ ਫਾਇਰਸ ਆ ਉਹਦੇ ਕਰਕੇ ਐਡ ਹੋਣ ਜਾ ਰਿਹਾ ਹੈਗਾ ਆ। ਸੋ ਜਿਹੜੇ ਗਵਰਨਰ ਬਰਾਊਨ ਆ ਉਹਨਾਂ ਨੇ ਕਈ ਸਾਰੇ ਏਰੀਏ ਜਿਹੜੇ ਐਮਰਜੈਂਸੀ ਡਿਕਲੇਅਰ ਕੀਤੀ ਆ। ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਆ ਵੀ ਅਸੀਂ ਹੈਲਪ ਕਰਾਂਗੇ, ਈਵਨ ਦੋ ਉਹਨਾਂ ਨੇ ਇਹ ਬਲੇਮ ਕੀਤਾ ਵੀ ਜਿਹੜਾ ਕੈਲੀਫੋਰਨੀਆ 'ਚ ਅੱਗਾਂ ਲੱਗਣ ਦਾ ਮੇਨ ਕਾਰਨ ਜਿਹੜੇ ਉੱਥੇ ਦੇ ਐਨਵਾਇਰਮੈਂਟਲ ਲਾਜ਼ ਹੈਗੇ ਆ। ਪਰ ਹੁਣ ਇਹ ਪਤਾ ਨਹੀਂ ਕਿਹੜੇ ਲਾਜ਼ ਹੈਗੇ ਆ ਜਿਨ੍ਹਾਂ ਕਰਕੇ ਜਿਹੜੀਆਂ ਅੱਗਾਂ ਲੱਗੀਆਂ, ਇਹ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗੂ। ਪਰ ਅੱਜ ਜਿਹੜਾ ਉਹਨੇ ਟਵੀਟ ਕੀਤਾ ਉਹ ਇਹ ਕੀਤਾ ਆ ਵੀ ਜਿਹੜੇ ਕੈਲੀਫੋਰਨੀਆ ਦੇ ਐਨਵਾਇਰਮੈਂਟਲ ਲਾਜ਼ ਕਰਕੇ ਵੀ ਉੱਥੇ ਜੀ ਜਿਹੜੀਆਂ ਪੁਰਾਣੀ ਟਰੀਜ਼ ਉਹਨਾਂ ਨੂੰ ਕਲੀਨ ਨਹੀਂ ਕਰਦੇ, ਹੋਰ ਪਾਣੀ ਜਿਹੜਾ ਉਹ ਦੁਬਾਰਾ ਕੀ ਡੰਪ ਕਰੀ ਜਾਂਦੇ ਹੈਗੇ ਆ ਵੇ ਦੇ ਵਿੱਚ ਜਾਂ ਹੋਰ ਉਹਨੂੰ ਯੂਜ਼ ਨਹੀਂ ਕਰਦੇ। ਸੋ ਇਹ ਜਦੋਂ ਡਿਟੇਲ ਇਹਦੇ ਬਾਰੇ ਇਨਫੋਰਮੇਸ਼ਨ ਆਊਗੀ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ।
ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅੱਜ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਉੱਤੇ ਜਿਹੜੀਆਂ ਦੁਬਾਰਾ ਰੋਕਾਂ ਆ ਉਹ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਆ। ਪਿਛਲੇ ਪ੍ਰਸ਼ਾਸਨ ਦੇ ਦੁਆਰਾ ਜਿਹੜੀਆਂ ਰੋਕਾਂ ਹਟਾਈਆਂ ਗਈਆਂ ਸੀ ਈਰਾਨ ਦੇ ਉੱਤੋਂ, ਉਹ ਉਹਨਾਂ ਨੇ ਮੁੜ ਦੁਬਾਰਾ ਜਿਹੜੀਆਂ ਈਰਾਨ ਦੇ ਉੱਤੇ ਲਾ ਦਿੱਤੀਆਂ। ਖਾਸ ਕਰਕੇ ਜਿਹੜੇ ਕਹਿੰਦੇ ਵੀ ਪਹਿਲਾ ਰਾਊਂਡ ਨਿਊਕਲੀਅਰ ਸੈਂਕਸ਼ਨਸ ਦਾ ਈਰਾਨ ਦੇ ਉੱਤੇ ਜਿਹੜਾ ਉਹ ਲਾ ਦਿੱਤਾ ਗਿਆ। ਕਹਿੰਦੇ ਵੀ ਇਹ ਟੈਸਟ ਨਹੀਂ ਆ, ਇਹ ਜਿਹੜੀ ਇੱਕ ਪਹਿਲੀ ਜਿਹੜੀ ਇੱਕ ਡੈਡਲਾਈਨ ਜਿਹੜੀ ਆਈ ਆ ਉਸ ਦੇ ਮੁਤਾਬਕ ਉਹਨਾਂ ਨੇ ਫਸਟ ਰਾਊਂਡ ਆਫ ਨਿਊਕਲੀਅਰ ਸੈਂਕਸ਼ਨ ਈਰਾਨ ਦੇ ਉੱਤੇ ਲਾਈਆਂ ਆ ਅਤੇ ਇਹ ਇੱਕ ਮੈਸੇਜ ਈਰਾਨ ਨੂੰ ਸੈਂਡ ਕਰਨ ਦੇ ਲਈ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਈਰਾਨ ਦੇ ਜਿਹੜਾ ਲੀਡਰ ਅਤੇ ਰਾਸ਼ਟਰਪਤੀ ਆ ਰੂਹਾਨੀ, ਉਹਨਾਂ ਦੇ ਦਰਮਿਆਨ ਕਹਿ ਲਓ ਵੀ ਸ਼ਬਦੀ ਜੰਗ ਜਿਹੜੀ ਆ ਉਹ ਦੇਖੀ ਗਈ ਸੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹ ਆਖਿਆ ਸੀਗਾ ਵੀ ਕਦੀ ਵੀ ਅਮਰੀਕਾ ਨੂੰ ਜਿਹੜੀ ਆ ਧਮਕੀ ਦੇਣ ਦੀ ਆ ਮੁੜ ਕੇ ਕਿਤੇ ਕੋਸ਼ਿਸ਼ ਜਿਹੜੀ ਆ ਉਹ ਨਾ ਕਰ ਲਿਓ। ਅਤੇ ਨਾਲ ਹੀ ਉਹਨਾਂ ਨੇ ਵੀਕਐਂਡ ਤੋਂ ਪਹਿਲਾਂ ਹੀ ਇੱਕ ਜਿਹੜਾ ਉੱਥੇ ਪੋਰਟ ਹੈਗਾ ਆ ਜਿੱਥੋਂ 12% ਤੇਲ ਪੂਰੇ ਵਿਸ਼ਵ ਦਾ ਲੰਘਦਾ ਆ, ਉੱਥੇ ਉਹਨਾਂ ਨੇ ਬੜੀ ਕਹਿ ਲਓ ਵੀ ਫੌਜੀ ਕਾਰਵਾਈਆਂ ਜਿਹੜੀਆਂ ਅਭਿਆਸ ਜਿਹੜਾ ਆ ਈਰਾਨ ਨੇ ਕੀਤਾ ਸੀ ਇੱਕ ਹਿਸਾਬ ਦੇ ਨਾਲ ਆਪਣੇ ਤਿੱਖੇ ਤੇਵਰ ਜਿਹੜੇ ਉਹ ਦਿਖਾਉਣ ਦੇ ਲਈ। ਅਤੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਫਿਰ ਬਾਅਦ ਦੇ ਵਿੱਚ ਸੱਦਾ ਵੀ ਦਿੱਤਾ ਸੀਗਾ ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਰੂਹਾਨੀ ਉਹਨਾਂ ਨੂੰ, ਤਾਂ ਜੋ ਉਹ ਕਹਿੰਦੇ ਵੀ ਆ ਕੇ ਕਿਸੇ ਵੀ ਬਗੈਰ ਪ੍ਰੀ ਕੰਡੀਸ਼ਨਸ ਤੋਂ ਉਹ ਮੁੜ ਕੇ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਨਾਲ ਰੈਡੀ ਆ। ਸੋ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਦੇ ਉਹਨਾਂ ਦੇ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਆ ਬੈਂਕਸ ਅਤੇ ਕੰਪਨੀਜ਼ ਆ ਉਹਨਾਂ ਨੂੰ ਕਹਿੰਦੇ ਆ ਵੀ 90 ਦਿਨਾਂ ਦੀ ਮੋਹਲਤ ਉਹਨਾਂ ਨੇ ਹੁਣ ਦਿੱਤੀ ਆ ਵੀ ਕਿਉਂਕਿ ਸੈਂਕਸ਼ਨਸ ਕਹਿੰਦੇ ਆ ਉਹ ਆ ਰਹੀਆਂ ਨੇ ਜਿਹੜੀਆਂ 2015 ਦੇ ਵਿੱਚ ਸੀਗੀਆਂ ਅਤੇ ਉਹ ਹਟਾ ਦਿੱਤੀਆਂ ਸੀਗੀਆਂ ਓਬਾਮਾ ਪ੍ਰਸ਼ਾਸਨ ਨੇ, ਕਿਉਂਕਿ ਉਹਨਾਂ ਦੇ ਨਾਲ ਜਿਹੜੀ ਨਿਊਕਲੀਅਰ ਡੀਲ ਹੋਈ ਸੀ ਅਤੇ 5 ਜਿਹੜੇ ਹੋਰ ਯੂਰਪੀਅਨ ਮੁਲਕ ਸੀ ਉਹਨਾਂ ਦੇ ਨਾਲ ਮਿਲ ਕੇ। ਸੋ ਉਹ ਹੁਣ ਜਿਹੜੀਆਂ ਉਸ ਦੇ ਵਿੱਚੋਂ ਆਲਰੇਡੀ ਡੀਲ 'ਚੋਂ ਬਾਹਰ ਆ ਚੁੱਕਾ ਹੈ ਅਮਰੀਕਾ, ਅਤੇ ਹੁਣ ਉਹਨਾਂ ਉੱਤੇ ਜਿਹੜੀਆਂ ਇਹ ਨਵੀਆਂ ਸੈਂਕਸ਼ਨਸ ਜਿਹੜੀਆਂ 90 ਦਿਨਾਂ ਬਾਅਦ ਜਿਹੜੀਆਂ ਉਹ ਲਾਉਣ ਜਾ ਰਹੇ ਨੇ, ਕਿਉਂਕਿ ਇਹ ਸਭ ਤੋਂ ਵੱਡੀ ਤਾਂ ਇਹਨਾਂ ਦੇ ਉੱਤੇ ਫਾਈਨੈਂਸ਼ੀਅਲ ਜਿਹੜੀ ਕ੍ਰਿਪਲਿੰਗ ਆ ਉਹ ਉਹਨਾਂ ਦੀ ਟਰਾਈ ਕਰ ਰਹੇ ਆ ਵੀ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਜਿਹੜੀ ਕਰੰਸੀ ਆ ਜਾਂ ਉਹਨਾਂ ਨੂੰ ਜਿਹੜਾ ਮਿਲਦਾ ਆ ਡਾਲਰ ਮਿਲਦੇ ਆ ਜਾਂ ਉਹਨਾਂ ਦੀ ਜਿਹੜੀ ਵੀ ਕਰੰਸੀ ਮਿਲਦੀ ਆ ਉਹਨਾਂ ਨੂੰ ਉਸ ਦੇ ਉੱਤੇ ਰੋਕ ਜਿਹੜੀ ਉਹ ਲਾਈ ਜਾ ਸਕੇ। ਉਹਨਾਂ ਦੇ ਜਿਹੜੇ ਐਸੈਟਸ ਆ ਹੋਰ ਜਿਹੜੇ ਖਾਸ ਕਰਕੇ ਅਮਰੀਕਾ ਦੇ ਵਿੱਚ ਆ ਉਹਨਾਂ ਉੱਤੇ ਜਿਹੜੀ ਫਰੀਜ਼ ਆ ਉਹ ਕੀਤੀ ਜਾ ਸਕੇ। ਸੋ ਇਹ ਜਿਹੜਾ ਇਹ ਇਲਾਕਾ ਆ ਇਹ ਕਾਫੀ ਆਇਲ ਰਿਚ ਇਲਾਕਾ ਹੈਗਾ ਆ ਅਤੇ ਈਰਾਨ ਦਾ ਬਹੁਤਾ ਕੰਮ ਵੀ ਜਿਹੜਾ ਆ ਤੇਲ ਦੇ ਨਾਲ ਹੀ ਸੰਬੰਧਿਤ ਜਿਹੜਾ ਆ ਉਹ ਸ਼ੁਰੂ ਤੋਂ ਰਿਹਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਇੰਡੋਨੇਸ਼ੀਆ ਦੇ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਇਆ ਲਗਭਗ 7.0 ਕੈਟਾਗਰੀ ਦਾ, ਜਿਹਦੇ ਨਾਲ 91 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਹੈਗੀਆਂ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਘਰ ਆ ਉਹ ਉੱਥੇ ਡਿਸਟਰੋਏ ਹੋ ਗਏ ਹੈਗੇ ਆ। 20,000 ਦੇ ਕਰੀਬ ਲੋਕਾਂ ਨੂੰ ਟੈਂਪਰੇਰੀ ਸ਼ੈਲਟਰਸ ਦੇ ਵਿੱਚ ਰੱਖਿਆ ਗਿਆ ਆ। 200 ਦੇ ਕਰੀਬ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਇਹ ਛੋਟਾ ਜਿਹਾ ਟਾਊਨ ਹੈਗਾ ਆ ਜਿੱਥੇ ਕਹਿੰਦੇ ਟੂਰਿਸਟ ਪਲੇਸ ਹੈਗੀ ਆ, ਜਿੱਥੇ ਲੋਂਬੋਕ ਨਾਮ ਦਾ ਇਹ ਸਿਟੀ ਆ ਜਿੱਥੇ ਐਡਾ ਵੱਡਾ ਭੂਚਾਲ ਆਇਆ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਇੰਡੋਨੇਸ਼ੀਆ ਇੱਕ ਇੱਦਾਂ ਦਾ ਮੁਲਕ ਆ ਜਿੱਥੇ ਭੂਚਾਲ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਹੈਗੇ ਆ। ਪਿੱਛੇ ਜਦੋਂ ਇੱਕ ਵੱਡਾ ਭੂਚਾਲ ਆਇਆ ਸੀ ਉਹਦੇ ਨਾਲ 9.1 ਅਰਥਕੁਏਕ ਜਦੋਂ ਭੂਚਾਲ ਆਇਆ ਸੀ ਦਸੰਬਰ 2004 ਦੇ ਵਿੱਚ, ਉਹਦੇ ਨਾਲ ਸੁਨਾਮੀ ਵੀ ਟ੍ਰਿਗਰ ਹੋਈ ਸੀ ਅਤੇ ਕਹਿੰਦੇ ਵੀ 2,30,000 ਦੇ ਕਰੀਬ ਲੋਕ ਜਿਹੜੇ ਡਜ਼ਨਸ ਆਫ ਕੰਟਰੀ ਦੇ ਵਿੱਚ ਮਾਰੇ ਗਏ ਸੀ। ਬਿਲਕੁਲ ਇਸ ਟਾਈਮ ਕਹਿੰਦੇ 20,000 ਤੋਂ ਵੱਧ ਲੋਕ ਘਰੋਂ ਬੇਘਰ ਜਿਹੜੇ ਆ ਹੋ ਚੁੱਕੇ ਆ, ਜਿੱਦਾਂ ਤੁਸੀਂ ਦੱਸਿਆ ਵੀ 100 ਦੇ ਤਕਰੀਬਨ ਲੋਕ ਜਿਹੜੇ ਮਾਰੇ ਗਏ ਨੇ। ਸੋ ਕਾਫੀ ਜਿਹੜੇ ਉੱਥੇ ਹਾਲਾਤ ਇੱਕ ਹਿਸਾਬ ਦੇ ਨਾਲ ਨਾਜ਼ੁਕ ਜਿਹੜੇ ਉਹ ਬਣੇ ਪਏ ਨੇ। ਹੋਰ ਬਾਕੀ ਮੁਲਕਾਂ ਤੋਂ ਅਤੇ ਉੱਥੋਂ ਦੀ ਜਿਹੜੀਆਂ ਸਰਕਾਰਾਂ ਆ ਉਹਨਾਂ ਲੋਕਾਂ ਨੂੰ ਰਾਹਤ ਸਮੱਗਰੀ ਜਿਹੜੀ ਆ ਪ੍ਰਦਾਨ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਸੋ ਹੋਪਫੁਲੀ ਜਿਹੜਾ ਆ ਉੱਥੇ ਮਚਾ ਰਵੇ, ਪਰ ਆਲਰੇਡੀ ਕਾਫੀ ਨੁਕਸਾਨ ਜਿਹੜਾ ਇਸ ਭੂਚਾਲ ਦੇ ਚੱਲਦਿਆਂ ਜਿਹੜਾ ਉੱਥੇ ਹੋ ਚੁੱਕਾ ਹੋਇਆ। ਹੁਣ ਤੱਕ 98 ਲੋਕ ਮਾਰੇ ਜਾ ਚੁੱਕੇ ਆ ਅਤੇ ਇੰਡੋਨੇਸ਼ੀਆ ਦੇ ਲਾਗੇ ਬਾਲੀ ਜਿਹੜਾ ਇੱਕ ਮੁਲਕ ਵੀ ਹੈਗਾ ਜੀ, ਉੱਥੇ ਵੀ ਟੂਰਿਸਟ ਪਲੇਸ ਆ। ਬਹੁਤ ਸਾਰੇ ਲੋਕ ਕਹਿੰਦੇ ਆ ਭਈ ਇਕੱਲਾ ਇੱਕ ਨਹੀਂ ਬਹੁਤ ਜ਼ਿਆਦਾ ਅਰਥਕੁਏਕ ਥੋੜ੍ਹੇ ਸਮੇਂ ਬਾਅਦ ਆ ਰਹੇ ਆ ਅਤੇ ਲੋਕ ਬਹੁਤ ਜ਼ਿਆਦਾ ਡਰੇ ਹੋਏ ਹੈਗੇ ਆ। ਬਿਲਕੁਲ ਇਹ ਇੱਕ ਆਈਲੈਂਡ ਹੈਗਾ ਆ ਇੰਡੋਨੇਸ਼ੀਆ ਦਾ ਜਿੱਥੇ ਹੋਇਆ ਆ। ਸੋ ਛੋਟੇ ਛੋਟੇ ਜਿਹੜੇ ਆਈਲੈਂਡਸ ਆ ਅਤੇ ਕਿਉਂਕਿ ਪਾਣੀ ਦੇ ਇਰਦ ਗਿਰਦ ਇਹ ਹੈਗੇ ਨੇ ਟਾਪੂ ਨੇ ਅਤੇ ਸਭ ਨੂੰ ਯਾਦ ਹੋਵੇਗਾ ਉਹ ਇੱਕ ਵਾਰੀ ਕਾਫੀ ਸਾਲ ਪਹਿਲਾਂ
ਜਿਹੜਾ ਇੱਕ ਬਹੁਤ ਤਗੜਾ ਜਿਹੜਾ ਭੁਚਾਲ ਆਇਆ ਸੀ, ਜਿਸ ਦੇ ਚੱਲਦਿਆਂ ਬਾਅਦ ਸੁਨਾਮੀ ਵੀ ਆਈ ਸੀ ਅਤੇ ਹਜ਼ਾਰਾਂ ਹੀ ਲੋਕ ਜਿਹੜੇ ਆ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਉਸ ਦਾ ਅਸਰ ਸੀ। ਇੰਡੀਆ ਤੱਕ ਜਿਹੜੀਆਂ ਸੁਨਾਮੀ ਵੇਵਜ਼ ਜਿਹੜੀਆਂ ਉਹ ਗਈਆਂ ਸੀ ਤਾਂ ਉੱਧਰ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀ ਅਤੇ ਇੱਦਾਂ ਹੀ ਜਿਹੜੇ ਆ ਉੱਥੇ ਵੀ ਇਰਦ ਗਿਰਦ ਬਹੁਤ ਭੁਚਾਲ ਜਿਹੜੇ ਆਏ ਸੀਗੇ ਅਤੇ ਉਹਦੇ ਨਾਲ ਸੁਨਾਮੀ ਆਉਣ ਕਰਕੇ ਨੁਕਸਾਨ ਹੋਇਆ ਸੀ। ਸੋ ਹੋਪਫੁਲੀ ਜਿਹੜੇ ਇਸ ਵਾਰ ਸੁਨਾਮੀ ਜਿਹੜੀ ਆ ਉਹ ਨਾ ਹੀ ਆਵੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਤੋਂ ਬਾਅਦ ਵੱਧਦੇ ਹਾਂ। ਕੀਜ਼ ਇਲਾਕਾ ਜਿਹੜਾ ਮੋਡੈਸਟੋ ਦੇ ਇਰਦ ਗਿਰਦ ਹੈਗਾ ਆ, ਉੱਥੇ ਇੱਕ ਜਿਹੜਾ ਸਿੱਖ ਪਰਿਵਾਰ ਸੀ, ਇੱਕ ਸਿੱਖ ਬੰਦਾ ਸੀ, ਉਹਨਾਂ ਦੇ ਜਿਹੜੇ ਪਿੱਕੇ ਦੇ ਉੱਤੇ, ਪਿਕਅਪ ਦੇ ਉੱਤੇ ਇੱਕ ਰੇਸਿਸਟ ਮੈਸੇਜ ਜਿਹੜਾ ਆ ਉਹ ਲਿਖਿਆ ਗਿਆ। ਉਸ ਉਹਨਾਂ ਦੇ ਪਿੱਕੇ ਦੇ ਉੱਤੇ ਜਿਹੜਾ ਇੱਕ ਕਾਲੇ ਪੇਂਟ ਦੇ ਨਾਲ ਗੋ ਬੈਕ ਟੂ ਯੂਰ ਕੰਟਰੀ ਦਾ ਮੈਸੇਜ ਜਿਹੜਾ ਆ ਉਹ ਕੀਤਾ ਗਿਆ। ਅਤੇ ਇਸ ਟਾਈਮ ਇਸ ਪੂਰੇ ਜਿਹੜੇ ਆ ਇਹ ਜਿਹੜਾ ਘਟਨਾ ਵਾਪਰੀ ਆ ਉਸ ਨੂੰ ਹੇਟ ਕ੍ਰਾਈਮ ਦੇ ਵਜੋਂ, ਨਸਲੀ ਭੇਦਭਾਵ ਦੀ ਜਿਹੜੀ ਆ ਉਸ ਦੇ ਚੱਲਦਿਆਂ ਜਿਹੜਾ ਇਸ ਨੂੰ ਦੇਖਿਆ ਜਾ ਰਿਹਾ ਆ। ਉਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉੱਥੇ ਕੀਤੀ ਜਾ ਰਹੀ ਆ। ਇੱਕ ਜਿਹੜੀ ਕੁੜੀ ਸੀ, ਉਸ ਨੇ ਜਿਹੜੀ ਕਿ ਗੋਰੀ ਹੋਈ ਸੀਗੀ, ਉਸ ਨੇ ਇਹ ਮੈਸੇਜ ਪਾਇਆ ਵੀ ਮੇਰੀ ਕਹਿੰਦੀ ਬੈਸਟ ਫਰੈਂਡ ਦੇ ਡੈਡ ਦੇ ਜਿਹੜੇ ਆ ਟਰੱਕ ਦੇ ਉੱਤੇ ਉਹਨਾਂ ਦੇ ਪਰਿਵਾਰ, ਉਹਨਾਂ ਦੇ ਘਰ ਦੇ ਬਾਹਰ ਇਸ ਤਰੀਕੇ ਦਾ ਜਿਹੜਾ ਮੈਸੇਜ ਆ ਉਹ ਲਿਖਿਆ ਗਿਆ ਹੋਇਆ ਆ। ਅਤੇ ਇਹ ਬਹੁਤ ਜਿਹੜੀ ਇੱਕ ਵੱਡੀ ਸਮੱਸਿਆ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਦੇਖੀ ਗਈ ਆ। ਸੋ ਕਿਤੇ ਨਾ ਕਿਤੇ ਜਿਹੜੇ ਹੁਣ ਲੋਕਾਂ ਦੀ ਭਾਲ ਦੇ ਵਿੱਚ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਜਿਹੜਾ ਕਾਬੂ ਆ ਉਹ ਕੀਤਾ ਜਾ ਸਕੇ, ਵੀ ਜਿਨ੍ਹਾਂ ਨੇ ਕੀਤਾ ਆ ਉਹਨਾਂ ਨੂੰ ਕਿੱਦਾਂ ਜਿਹੜਾ ਆ ਉਹ ਫੜਿਆ ਜਾ ਸਕੇ। ਸੈਲਟਿਕ ਕ੍ਰਾਸ ਜਿਹੜਾ ਉਹਨਾਂ ਨੇ ਉਹ ਬਣਾਇਆ ਸੀ ਅਤੇ ਨਾਲ ਜਿਹੜਾ ਉਹ ਲਿਖਿਆ ਸੀ ਗੋ ਬੈਕ ਟੂ ਯੂਰ ਕੰਟਰੀ। ਸੋ ਇਕੱਲਾ ਇਹ ਲਿਖਿਆ ਨਹੀਂ ਹੈ, ਇੱਕ ਬੰਦੇ ਨੂੰ ਜਿਹੜਾ ਇੱਕ ਸਿੰਘ ਆ ਉਹਨੂੰ ਉੱਥੇ ਕੁੱਟਿਆ ਵੀ ਗਿਆ ਜਦੋਂ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਜਿਹੜੇ ਸਾਈਨ ਆ ਉਹ ਲਾ ਰਿਹਾ ਸੀ। ਸੋ ਇਹ ਬੜੀ ਹੈਰਾਨੀ ਦੀ ਗੱਲ ਆ ਕਿਉਂਕਿ ਜਿਹੜਾ ਕੀਜ਼, ਮੋਡੈਸਟੋ, ਟਰਲਿਕ, ਲਿਵਿੰਗਸਟਨ, ਸਟਾਕਟਨ ਏਰੀਆ ਹੈ, ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪੰਜਾਬੀ ਰਹਿੰਦੇ ਹੈਗੇ ਆ। ਅਤੇ ਹਜੇ ਵੀ ਜਿਹੜੇ ਲੋਕ ਆ, ਮੈਂ ਹੈਰਾਨ ਆ, ਉਹਨਾਂ ਨੂੰ ਇਹ ਪਤਾ ਨਹੀਂ ਵੀ ਇਹ ਕੌਣ ਹੈਗੇ ਆ। ਕ੍ਰਾਈਮ ਚਾਹੇ ਉਹ ਕਿਸੇ 'ਤੇ ਵੀ ਹੋਵੇ, ਚਾਹੇ ਸਿੱਖ 'ਤੇ ਹੋਵੇ, ਚਾਹੇ ਹਿੰਦੂ ਜਾਂ ਮੁਸਲਮਾਨ ਜਾਂ ਕਿਸੇ ਵੀ ਮਿਨੋਰਟੀ 'ਤੇ ਹੋਵੇ, ਉਹ ਮਾੜੀ ਗੱਲ ਹੈਗੀ ਆ। ਅਤੇ ਹੁਣ ਪਰ ਪੂਰੀ ਤਰ੍ਹਾਂ ਜਿਹੜੀ FBI ਵੀ ਆ ਅਤੇ ਸਟੈਨਿਸੋਲਸ ਕਾਉਂਟੀ ਦੀਆਂ ਜਿਹੜੀਆਂ ਜਿੰਨੀਆਂ ਵੀ ਲਾਅ ਇਨਫੋਰਸਮੈਂਟ ਏਜੰਸੀਜ਼ ਆ ਉਹ ਸਾਰੀਆਂ ਇਨਵੋਲਵ ਹੋਈਆਂ ਆ ਵੀ ਅਸੀਂ ਇਸ ਨੂੰ ਐਜ਼ ਏ ਹੇਟ ਕ੍ਰਾਈਮ ਚਾਰਜ ਕਰਨਾ ਆ। ਜੀ ਬਿਲਕੁਲ। ਸੁਰਜੀਤ ਮੱਲੀ ਉਹਨਾਂ ਦਾ ਜਿਹੜਾ ਪਰਿਵਾਰ ਕਹਿੰਦੇ ਆ ਉਹਨਾਂ ਦੇ ਨਾਲ ਇਹ ਜਿਹੜੀ ਘਟਨਾ, ਇਹ ਦੁਖਾਂਤ ਜਿਹੜਾ ਇੱਕ ਹਿਸਾਬ ਨਾਲ ਵਾਪਰਿਆ। ਪਰ ਦੇਖੋ ਹੈਰਾਨੀ ਵਾਲੀ ਗੱਲ ਵੀ ਨਹੀਂ, ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਵੀ ਹੇਟ ਕ੍ਰਾਈਮ ਦੇ ਵਿੱਚ ਵਾਧਾ ਤਾਂ ਜਿਹੜਾ ਡੈਫੀਨੇਟਲੀ ਹੋਇਆ ਹੀ ਹੋਇਆ ਆ। ਅਤੇ ਪਰ ਨਾਲ ਦੇ ਨਾਲ ਜਿਹੜੇ ਚੰਗੇ ਲੋਕ ਆ ਉਹ ਵੀ ਉੱਥੇ ਮੌਜੂਦ ਨੇ। ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ, ਜਦ ਇਹ ਪੋਸਟ ਬਹੁਤ ਜ਼ਿਆਦਾ ਵਾਇਰਲ ਹੋਈ ਤਾਂ ਉਹਨਾਂ ਦੇ ਇਰਦ ਗਿਰਦ ਜਿਹੜੇ ਲੋਕਲ ਲੋਕ ਨੇ, ਨੇਬਰਸ ਨੇ, ਉਹ ਜਿਹੜਾ ਪਰਿਵਾਰ ਆ ਅਤੇ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਆ ਉਹ ਸਾਰੇ ਜਾਣੇ ਇਕੱਠੇ ਹੋਏ ਅਤੇ ਸਾਰਿਆਂ ਨੇ ਉਹਨਾਂ ਦੇ ਪਿਕਅਪ ਤੋਂ ਉਹ ਜਿਹੜੇ ਨਿਸ਼ਾਨ ਜਿਹੜੇ ਉਹ ਮਿਟਾ ਵੀ ਦਿੱਤੇ। ਸਾਰਿਆਂ ਨੇ ਮਿਲ ਜੁਲ ਕੇ ਉਹ ਪੋਸਟ ਵੀ ਜਿਹੜੀ ਇਸ ਟਾਈਮ ਬਹੁਤ ਜਿਹੜੀ ਆ ਵਾਇਰਲ ਜਿਹੜੀ ਹੋਈ ਆ। ਸੋ ਲੋਕ ਜਿੱਥੇ ਮਾੜੇ ਆ ਉੱਥੇ ਚੰਗੇ ਵੀ ਜਿਹੜੇ ਬਹੁਤ ਹੈਗੇ ਨੇ। ਸੋ ਬਹੁਤੇ ਚੰਗਿਆਂ ਲੋਕਾਂ ਦੇ ਕਰਕੇ ਹੀ ਜਿਹੜੀ ਦੁਨੀਆ ਕਹਿ ਲਓ ਵੀ ਚੱਲਦੀ ਆ। ਅਜਿਹੇ ਕੁਛ ਲੋਕ ਜਿਨ੍ਹਾਂ ਦੇ ਮਨਾਂ ਦੇ ਵਿੱਚ ਇੰਨੀ ਈਰਖਾ ਆ, ਨਫ਼ਰਤ ਆ, ਉਹਨਾਂ ਦੇ ਕਰਕੇ ਜਿਹੜੇ ਬਹੁਤ ਸਾਰੇ ਕਹਿ ਲਓ ਵੀ ਵੱਡੇ ਜਿਹੜੇ ਭਾਈਚਾਰੇ ਆ, ਬਹੁਤ ਸਾਰੇ ਕਹਿ ਲਓ ਵੀ ਕਮਿਊਨਿਟੀਜ਼ ਆ, ਉਹਨਾਂ ਦਾ ਨਾਮ ਵੀ ਜਿਹੜਾ ਉਹ ਬਦਨਾਮ ਹੁੰਦਾ। ਪਰ ਇੱਕ ਜਿਹੜੀਆਂ ਇਹਨਾਂ ਚੀਜ਼ਾਂ ਦੇ ਵਿੱਚ ਡੈਫੀਨੇਟਲੀ ਗੱਲ ਹੈਗੀ ਆ ਹਰਜੋਤ ਸਿੰਘ ਜੀ, ਵੀ ਇਹਨਾਂ ਚੀਜ਼ਾਂ ਦੇ ਵਿੱਚ ਲਗਾਤਾਰ ਜਿਹੜਾ ਉਹ ਵਾਧਾ ਆ ਉਹ ਡੈਫੀਨੇਟਲੀ ਹੋ ਰਿਹਾ ਆ। ਵਾਧਾ ਇਸੇ ਕਰਕੇ ਹੀ ਜਿਹੜਾ ਹੋ ਰਿਹਾ ਵੀ ਲੋਕਾਂ ਦੇ ਵਿੱਚ ਜਿਹੜਾ ਨਸਲੀ ਭੇਦਭਾਵ ਆ ਉਹ ਵਾਧਾ ਆ। ਕੱਲ੍ਹ ਇੱਕ ਰੀਸੈਂਟਲੀ ਪੋਸਟ ਜਿਹੜੀ ਆ ਉਹ ਦੇਖ ਰਿਹਾ ਸੀ ਮੈਂ, ਕਈ ਲੋਕ ਜਿਹੜੇ ਅੱਜ ਕੱਲ੍ਹ ਇਹ ਜਿਹੜਾ ਨਫ਼ਰਤ ਜਿਹੜੀ ਇੰਨੀ ਕੁ ਜ਼ਿਆਦਾ ਜਿਹੜੀ ਕਹਿੰਦੇ ਫੈਲੀ ਹੋਈ ਆ, ਖਾਸ ਕਰਕੇ ਆਪਾਂ ਦੇਖ ਰਹੇ ਵੀ ਕਿੱਦਾਂ ਡਿਵਾਈਡ ਹੋਇਆ ਪਿਆ ਅਮਰੀਕਾ ਪੋਲੀਟੀਕਲੀ, ਜਿਹੜਾ ਬਹੁਤ ਜ਼ਿਆਦਾ ਡਿਵਾਈਡ ਹੈ ਰਿਪਬਲਿਕਨ ਵਰਸਿਸ ਡੈਮੋਕ੍ਰੇਟ ਦਾ ਜਿਹੜਾ ਆ। ਕਈਆਂ ਨੇ ਜਿਹੜੀਆਂ ਇਹ ਟੀ-ਸ਼ਰਟ ਉੱਥੇ ਪਾ ਕੇ ਕਈ ਜਣੇ ਘੁੰਮ ਰਹੇ ਸੀਗੇ ਵੀ ਕਹਿੰਦੇ ਵੀ ਵੁਡ ਰਾਦਰ ਬੀ ਵਿਦ ਜਿਹੜੇ ਆ ਰਸ਼ੀਅਨਸ ਦੈਨ ਡੈਮੋਕ੍ਰੇਟ। ਸੋ ਇਹ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਇੰਨੀ ਜਿਹੜਾ ਨਫ਼ਰਤ ਆ ਨਾ, ਪੋਲੀਟੀਕਲ ਨਫ਼ਰਤ ਆ, ਉਹ ਬਾਅਦ ਦੇ ਵਿੱਚ
ਹੋਰ ਜ਼ਿਆਦਾ ਨੁਕਸਾਨਦੇਹ ਜਿਹੜੀ ਉਹ ਸ਼ਾਮਲ ਨੁਕਸਾਨਦੇਹ ਜਿਹੜੀ ਉਹ ਹੋ ਸਕਦੀ ਹੈ। ਸੋ ਇਸ ਨੂੰ ਜ਼ਰੂਰ ਇਸ ਤੋਂ ਜਿਹੜਾ ਆ ਸਬਕ ਲੈਣ ਦੀ ਜ਼ਰੂਰਤ ਆ ਵੀ ਲੋਕ ਇਕੱਠੇ ਰਹਿਣ ਤਾਂ ਜਿਹੜਾ ਪਿਆਰ ਮੁਹੱਬਤ ਜਿਹੜਾ ਉਹ ਵੱਧਦਾ ਆ, ਕਿਉਂਕਿ ਇਹ ਘਟਨਾ ਵਾਪਰਨ ਤੋਂ ਬਾਅਦ ਦੇ ਵਿੱਚ ਉਹ ਨੇਬਰਹੁੱਡ, ਉਹ ਪਰਿਵਾਰਾਂ ਦੇ ਨਾਲ ਜਿਹੜੇ ਬਾਕੀ ਲੋਕ ਆ ਉਹ ਇਕੱਠੇ ਹੋਏ ਨੇ ਅਤੇ ਉਹਨਾਂ ਦੀ ਹੈਲਪ ਦੇ ਲਈ ਜਿਹੜੇ ਉਹ ਆਏ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਨਿਊ ਮੈਕਸੀਕੋ ਦੇ ਵਿੱਚ ਇੱਕ ਪੇਂਡੂ ਏਰੀਏ ਦੇ ਵਿੱਚ ਕਹਿੰਦੇ ਪਈ ਕੱਲ੍ਹ ਪੁਲਿਸ ਵਾਲਿਆਂ ਨੇ 11 ਦੇ ਕਰੀਬ ਬੱਚਿਆਂ ਨੂੰ ਕੁਛ ਕੁ ਜਿਹੜੇ ਲੋਕ ਸੀਗੇ ਉਹਨਾਂ ਦੇ ਕੋਲੋਂ ਛੁਡਾਇਆ ਹੈਗਾ ਆ। ਉਹ ਜਿਹੜੇ ਬੱਚੇ ਹੈਗੇ ਆ ਕਹਿੰਦੇ ਵੀ 1 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚੇ ਸੀਗੇ ਅਤੇ ਬਹੁਤ ਸਾਰੇ ਜਿਹੜੇ ਭੁੱਖੇ ਵੀ ਸੀਗੇ, ਜਿਨ੍ਹਾਂ ਨੇ ਕਹਿੰਦੇ ਵੀ ਉਹਨਾਂ ਦੀਆਂ ਹੱਡੀਆਂ ਵੀ ਜਿਹੜੀਆਂ ਆ ਬਾਹਰ ਨਿਕਲੀਆਂ ਹੋਈਆਂ ਆ ਅਤੇ ਬਹੁਤ ਚਿਰਾਂ ਤੋਂ ਉਹਨਾਂ ਨੇ ਖਾਣਾ ਵੀ ਨਹੀਂ ਖਾਧਾ ਅਤੇ ਕਈ ਜਿਹੜੇ ਹੈਗੇ ਆ ਉਹ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਰਹਿ ਰਹੇ ਸੀ। ਅਤੇ ਬਿਲਕੁਲ ਰਿਮੋਟ ਏਰੀਆ ਜਿਹੜਾ ਨਿਊ ਮੈਕਸੀਕੋ ਦਾ ਆ, ਉੱਥੋਂ ਜਿਹੜੇ ਇਹ ਬੱਚਿਆਂ ਨੂੰ ਕੱਢਿਆ ਗਿਆ ਅਤੇ 5 ਅਡਲਟ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਉੱਥੋਂ ਅਰੈਸਟ ਕੀਤਾ ਗਿਆ ਹੈਗਾ ਆ। ਇੱਕ ਤਰ੍ਹਾਂ ਨਾਲ ਕਹਿੰਦੇ ਵੀ ਬੰਦੀ ਬਣਾ ਕੇ ਜਿਹੜੇ ਬੱਚੇ ਰੱਖੇ ਹੋਏ ਸੀ। ਜੀ, ਅਤੇ ਸਰੋਤਿਓ ਮਿਲਾਂਗੇ ਇੱਕ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਅਤੇ ਜਿਹੜੀਆਂ ਖਬਰਾਂ ਦਾ ਸਿਲਸਿਲਾ ਉਹ ਇੱਦਾਂ ਚੱਲਦਾ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento and KWRU 1300 AM Fresno। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 3, 4, 5, 6 ਸਤੰਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com, A as in Victor, AAL.com। ਹਾਂਜੀ, ਮੈਂ ਹਾਂ ਰਾਜ ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details। ਸੈਕਰਾਮੈਂਟੋ ਵਿੱਚ ਹਾਈਵੇ 80, I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸਿਨਕਲੇਅਰ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹਨਾਂ ਕੋਲ ਡੀਜ਼ਲ ਟਰੱਕਸ ਲਈ DEF ਵੀ ਉਪਲਬਧ ਹੈ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। 916 372 2893 916 372 2893। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ।
ਓਹੋ ਜੀ ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ। ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਤੇ ਆਓ ਅੱਗੇ ਵਧਦੇ ਹਾਂ ਅਗਲੀਆਂ ਖਬਰਾਂ ਉਸ ਦੇ ਵੱਲ। ਹਰਜੋਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਜਿੰਨੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅਗਲੀ ਖਬਰ ਵੱਲ ਚੱਲੀਏ। ਵੈਨਜ਼ੂਏਲਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਉਹ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਜਦੋਂ ਉਹਨਾਂ ਦੇ ਉੱਤੇ ਇੱਕ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਦੇ ਵਿੱਚ ਕਹਿੰਦੇ ਵੀ ਕੁਛ ਕੁ ਐਕਸਪਲੋਸਿਵ ਜਿਹੜੇ ਸੀ ਉਹ ਅਪਲੋਡ ਕੀਤੇ ਹੋਏ ਸੀ। ਵੈਨਜ਼ੂਏਲਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਨਿਕੋਲਸ ਮਡੂਰੋ, ਇਹਨਾਂ ਦੇ ਜਿਹੜਾ US ਵੀ ਕਾਫੀ ਕ੍ਰਿਟਿਕ ਹੈਗਾ ਉਹਨਾਂ ਤੋਂ, ਤੇ ਪਰ 6 ਦੇ ਕਰੀਬ ਲੋਕਾਂ ਨੂੰ ਹੁਣ ਉੱਥੇ ਦੀ ਸਰਕਾਰ ਨੇ ਫੜ ਲਿਆ ਹੈਗਾ ਆ। ਜੀ ਬਿਲਕੁਲ। ਇਹ ਅਸੈਸੀਨੇਸ਼ਨ ਅਟੈਂਪਟ ਜਿਹੜੇ ਨਿਕੋਲਸ ਮਡੂਰੋ ਦੇ ਉੱਤੇ ਜਿਹੜਾ ਉਹ ਕੀਤਾ ਗਿਆ, ਉਸ ਟਾਈਮ ਦੇ ਉੱਤੇ ਉਹ ਸਾਰਿਆਂ ਨੂੰ ਆਪਣੇ ਫੌਜ ਦੇ ਨਾਲ ਤੇ ਹੋਰ ਕਈਆਂ ਦੇ ਨਾਲ ਜਿਹੜਾ ਆ ਉਹ ਸੰਬੋਧਨ ਜਿਹੜਾ ਉਹ ਕਰ ਰਿਹਾ ਸੀਗਾ। ਤੇ ਵੈਨੇਜ਼ੁਏਲਾ ਪ੍ਰੈਸ ਨੇ ਜਿਹੜਾ ਆ ਪ੍ਰੈਜ਼ੀਡੈਂਟ, ਇਨਫੈਕਟ ਉਹਨਾਂ ਦਾ ਇਹ ਮੰਨਣਾ ਹੈ ਵੀ ਕਹਿੰਦੇ ਅਮਰੀਕਾ ਜਿਹੜਾ ਆ ਇਸ ਅਸੈਸੀਨੇਸ਼ਨ ਅਟੈਂਪਟ ਦੇ ਵਿੱਚ ਇਨਵੋਲਵ ਸੀਗਾ। ਜਿਹੜੇ ਮਾਈਕ ਪੋਂਪੀਓ, ਸੈਕਟਰੀ ਆਫ ਸਟੇਟ, ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ, ਉਹਨਾਂ ਦੋਨਾਂ ਦੇ ਦੁਆਰਾ ਇਹ ਦੱਸਿਆ ਗਿਆ ਵੀ ਅਮਰੀਕਾ ਦਾ ਇਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵੀ ਜਿਹੜਾ ਉਹ ਹੱਥ ਨਹੀਂ ਹੈਗਾ। ਸੋ ਜਿਹੜੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ ਦੀ ਕਾਨਫਰੰਸ ਦੇ ਉੱਤੇ ਜਿਹੜੇ ਜੌਨ ਬੋਲਟਨ ਉਹਨਾਂ ਨੇ ਇਹ ਪਹਿਲੋਂ ਜਿਹੜਾ ਉਹ ਬਿਆਨ ਦਿੱਤਾ ਸੀ, ਤੇ ਉਸੇ ਹੀ ਸੇਮ ਕਮੈਂਟਸ ਨੂੰ ਜਿਹੜਾ ਆ ਮਾਈਕ ਪੋਂਪੀਓ ਨੇ ਕਿਹਾ ਵੀ ਜਿੱਦਾਂ ਅੰਬੈਸਡਰ ਬੋਲਟਨ ਨੇ ਜਿੱਦਾਂ ਦੱਸਿਆ ਆ ਵੀ ਇਸ ਦੇ ਵਿੱਚ ਅਮਰੀਕਾ ਦਾ ਕਿਸੇ ਤਰੀਕੇ ਦਾ ਕਨੈਕਸ਼ਨ ਨਹੀਂ ਹੈਗਾ। ਸੋ ਜਦੋਂ ਹਰਜੋਤ ਸਿੰਘ ਜੀ ਇਹ ਸਾਰਾ ਕੁਛ ਵਾਪਰਿਆ ਸੀ, ਅਚਾਨਕ ਡਰੋਨ ਉੱਤੇ ਜਿਹੜਾ ਆ ਉਹ ਹਵਾ ਦੇ ਵਿੱਚ ਹੀ ਜਿਹੜਾ ਧਮਾਕਾ ਜਿਹੜਾ ਹੋਇਆ ਉਹ ਫਟਿਆ ਸੀਗਾ, ਤੇ ਉਹਦੇ ਚੱਲਦਿਆਂ ਬਾਅਦ ਦੇ ਵਿੱਚ ਬਹੁਤ ਹਫੜਾ ਦਫੜੀ ਜਿਹੜੀ ਪੂਰੀ ਉੱਥੇ ਮੱਚ ਗਈ ਸੀ। ਸੋ ਕਾਫੀ ਜਿਹੜਾ ਕਹਿੰਦੇ ਆ ਵੀ DJI M600 ਦੇ ਜਿਹੜੇ ਡਰੋਨਸ ਆ ਉਹਨਾਂ ਨੇ ਵਰਤੇ ਸੀ, ਜਿਹਦੇ ਵਿੱਚ 1 ਕਿਲੋ C4 ਐਕਸਪਲੋਸਿਵ ਜਿਹੜੇ ਆ ਉਹ
ਵਰਤੇ ਗਏ ਆ। DJI ਇੱਕ ਚਾਈਨੀਜ਼ ਕੰਪਨੀ ਹੈਗੀ ਆ ਜਿਹੜੀ ਡਰੋਨਸ ਬਣਾਉਂਦੀ ਆ, ਅਤੇ ਕਾਫੀ ਇਹਨਾਂ ਦੇ ਜਿਹੜੇ ਡਰੋਨਸ ਆ ਪੋਪੂਲਰ ਹੈਗੇ ਆ। ਸੋ ਉਹ ਤਾਂ ਸ਼ਾਇਦ ਇਸੇ ਕਰਕੇ ਜਿਹੜੇ ਵੀ ਹਮਲਾਵਰ ਸੀ ਉਹਨਾਂ ਨੇ ਉਸ ਨੂੰ ਵਰਤਿਆ ਸੀਗਾ, ਦੂਰੋਂ ਹੀ ਕਿਤੋਂ, ਬਹੁਤੀ ਦੂਰੋਂ ਨਹੀਂ, ਪਰ ਫਿਰ ਵੀ ਦੇਖੋ ਉਸਦੇ ਲਾਗੇ ਛਾਗੇ ਸੀਗੇ ਜਿਹੜਾ ਉਹ ਕਰ ਰਹੇ ਸੀਗੇ। ਪਰ ਦੇਖੋ ਇਹ ਵੀ ਹਰਜੋਤ ਸਿੰਘ ਜੀ ਗੱਲ ਹੈਗੀ ਆ ਵੀ ਕਿਤੇ ਨਾ ਕਿਤੇ ਇਹ ਵੀ ਸ਼ੱਕ ਹੋ ਰਿਹਾ ਆ ਵੀ ਸ਼ਾਇਦ ਇਹਨਾਂ ਨੇ ਆਪ ਹੀ ਕਰਾਇਆ ਹੋਵੇ। ਰੀਜ਼ਨ ਇਹ ਆ ਵੀ ਜਿਹੜਾ ਬੰਦਾ ਡਰੋਨ ਇੰਨੀ ਫਿਰ ਲਾਗੇ ਵੀ ਲਿਆ ਸਕਦਾ ਤੇ ਫਿਰ ਇੰਨੀ ਦੂਰੋਂ ਉਹਨੇ ਕਿਉਂ ਜਿਹੜਾ ਆ ਉਹ ਫਟਾ ਦਿੱਤਾ। ਕਈ ਸਾਰੇ ਜਿਹੜੇ ਆਪੋਜੀਸ਼ਨ ਦੇ ਲੀਡਰ ਆ ਉਹਨਾਂ ਨੇ ਹਾਊਸ ਅਰੈਸਟ ਵੀ ਕੀਤੇ ਹੋਏ ਹੈਗੇ। ਹਾਂ ਬਿਲਕੁਲ। ਸੋ ਕਿਉਂਕਿ ਆਪਾਂ ਸਭ ਨੂੰ ਪਤਾ ਵੀ ਉੱਥੇ ਵੈਨੇਜ਼ੁਏਲਾ ਦੇ ਵਿੱਚ ਬਹੁਤ ਹੀ ਮਾੜੇ ਜਿਹੜੇ ਹਾਲਾਤ ਬਣੇ, ਇਕਨੋਮੀ ਬਹੁਤ ਬੈਡ ਚੱਲ ਰਹੀ ਆ, ਤੇ ਇਹਨਾਂ ਦੇ ਖਿਲਾਫ ਜਿਹੜਾ ਮਡੂਰੋ ਦੇ ਖਿਲਾਫ ਪ੍ਰੋਟੈਸਟ ਵੀ ਬਹੁਤ ਜਿਹੜੇ ਆ ਹੋ ਰਹੇ ਨੇ। ਸ਼ਾਇਦ ਆਪਣੇ ਆਪ ਨੂੰ ਇੱਕ ਇਸ ਤਰੀਕੇ ਦੇ ਨਾਲ ਕਰਕੇ ਲੋਕਾਂ ਦੇ ਵਿੱਚ ਜਿਹੜੀ ਕਹਿ ਲਓ ਵੀ ਸਿੰਪਥੀ ਜਿਹੜੀ ਲੈਣ ਦੀ ਇਸ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਹੋ ਸਕਦੀ ਆ, ਪਰ ਜਾਣ ਬੁੱਝ ਕੇ ਉਹਨੇ ਅਮਰੀਕਾ ਦਾ ਵੀ ਜਿਹੜਾ ਇਸ ਦੇ ਵਿੱਚ ਨਾਮ ਜਿਹੜਾ ਉਹ ਫਸਾ ਦਿੱਤਾ ਆ। ਸੋ ਹੁਣ ਦੇਖਦੇ ਆ ਇਸ ਦੇ ਵਿੱਚ ਬਣਦਾ ਕੀ ਆ। ਹੂਗੋ ਚਾਵੇਜ਼ ਕਈ ਚਿਰ ਤੱਕ ਜਿਹੜਾ ਵੈਨੇਜ਼ੁਏਲਾ ਦੇ ਉੱਤੇ ਉਸ ਦਾ ਲੀਡਰ ਜਿਹੜਾ ਉਹ ਸੀਗਾ, ਪਿਛਲੇ ਕੁਝ ਸਾਲ ਪਹਿਲਾਂ ਜਿਹੜੀ ਉਸਦੀ ਉਹ ਮੌਤ ਹੋ ਗਈ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਨਿਕੋਲਸ ਮੈਡੂਰੋ ਜਿਹੜਾ ਆ ਉਹ ਹੁਣ ਵੈਨੇਜ਼ੁਏਲਾ ਦੇ ਉੱਤੇ ਕਹਿ ਸਕਦੇ ਹਾਂ ਕਾਬਜ਼ ਆ ਰਾਜ ਜਿਹੜਾ ਉਹ ਕਰ ਰਿਹਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪੈਪਸੀਕੋ ਕੰਪਨੀ ਹੈਗੀ ਆ ਉਹਦੇ CEO ਜਿਹੜੀ ਇੰਦਰਾ ਨੂਈ ਕਰਕੇ ਇੱਕ ਇੰਡੀਅਨ ਮੂਲ ਦੀ ਲੇਡੀ ਸੀਗੀ, ਬਹੁਤ ਲੰਮੇ ਸਮੇਂ ਤੋਂ ਲਗਭਗ 12 ਸਾਲਾਂ ਤੋਂ ਉਹਨਾਂ ਨੇ ਹੁਣ ਰਿਜ਼ਾਈਨ ਦੇ ਦਿੱਤਾ ਹੈਗਾ ਆ, ਅਤੇ ਉਹਨਾਂ ਦੀ ਜਗ੍ਹਾ 'ਤੇ ਪ੍ਰੈਜ਼ੀਡੈਂਟ ਰਮੋਨ ਲਗੋਰਟਾ ਜਿਹੜੇ 54 ਸਾਲਾਂ ਦੇ ਉਹ ਹੁਣ ਪੈਪਸੀਕੋ ਕੰਪਨੀ ਨੂੰ ਲੀਡ ਕਰਨਗੇ। 62 ਸਾਲਾਂ ਦੀ ਨੂਈ ਜਿਹੜੀ ਆ ਉਹ ਕਹਿੰਦੀ ਵੀ ਮੈਂ ਆਪਣੇ ਸੁਪਨੇ 'ਚ ਵੀ ਕਦੇ ਸੋਚਿਆ ਨਹੀਂ ਸੀ ਵੀ ਇੰਡੀਆ ਵਿੱਚ ਜੰਮ ਕੇ ਵੀ ਮੈਂ ਇੱਥੇ USA ਦੇ ਵਿੱਚ ਆ ਕੇ ਐਡੀ ਵੱਡੀ ਕੰਪਨੀ ਦੀ ਜਿਹੜੀ CEO ਬਣੂਗੀ। ਸੋ ਕਹਿੰਦੇ ਵੀ ਉਹਨਾਂ ਦੇ ਕਾਰਜਕਾਲ ਦੌਰਾਨ 79% ਦੇ ਕਰੀਬ ਜਿਹੜਾ ਸ਼ੇਅਰ ਆ ਪੈਪਸੀ ਕੰਪਨੀ ਦੇ ਉੱਪਰ ਗਏ ਹੈਗੇ ਆ, ਜਿਹੜੇ ਫੈਕਟ ਸੈੱਟ ਉਹਨਾਂ ਨੇ ਚੈੱਕ ਕੀਤਾ ਹੈਗਾ ਆ। ਉਹ ਇਸ ਦੇ ਮੁਕਾਬਲੇ ਜਿਹੜੀ ਕੋਕਾ ਕੋਲਾ ਆ ਉਹਨਾਂ ਦੇ 112% ਗਏ ਆ ਅਪ, ਅਤੇ ਜਿਹੜੀ ਹੈਗੀ ਆ ਇਸੇ ਤਰ੍ਹਾਂ ਕਹਿੰਦੇ $3.5 ਬਿਲੀਅਨ ਦਾ ਰੈਵਨਿਊ ਜਿਹੜਾ ਇਨਕਰੀਜ਼ ਹੋਇਆ ਹੈਗਾ। ਜੀ 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 ਅਗਲੀ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਆ। ਜਿਹੜੇ ਸੈਨੇਟਰ ਰੈਂਡ ਪੌਲ ਆਪਣੇ ਕੁਝ ਸਾਥੀਆਂ ਦੇ ਨਾਲ ਪਿਛਲੇ ਦਿਨੀ ਜਿਹੜੇ ਮਾਸਕੋ ਦੇ ਦੌਰੇ ਦੇ ਉੱਤੇ ਗਏ ਹੋਏ ਸੀਗੇ, ਉੱਥੇ ਉਹਨਾਂ ਨੇ ਰਸ਼ੀਅਨ ਮੈਂਬਰ ਆਫ ਜਿਹੜੇ ਪਾਰਲੀਮੈਂਟ ਦੇ ਜਿਹੜੇ ਮੈਂਬਰ ਆ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਆ। ਰੈਂਡ ਪੌਲ ਜੋ ਕਿ ਕੰਟਕੀ ਤੋਂ ਰਿਪਬਲਿਕਨ ਸੈਨੇਟਰ ਹੈਗੇ ਨੇ, ਉਹਨਾਂ ਨੇ ਜਿਹੜਾ ਆ ਇਹ ਆਖਿਆ, ਅਨਾਊਂਸ ਕੀਤਾ ਮੀਟਿੰਗ ਤੋਂ ਬਾਅਦ ਵੀ, ਕਹਿੰਦੇ ਵੀ ਮੈਂ ਬਹੁਤ ਖੁਸ਼ੀ ਨਾਲ ਇਹ ਘੋਸ਼ਣਾ ਕਰ ਰਹੇ ਹਾਂ ਵੀ ਸਾਡਾ ਜਿਹੜਾ ਕੰਟੈਕਟ ਆ ਉਹ ਲਗਾਤਾਰ ਜਿਹੜਾ ਬਰਕਰਾਰ ਰਹੇਗਾ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਆ ਫੋਰਨ ਅਫੇਅਰ ਕਮੇਟੀ ਜਿਹੜੀ ਹੈਗੀ ਆ ਰਸ਼ੀਆ ਦੀ, ਉਹਨਾਂ ਨੂੰ ਅਮਰੀਕਾ ਵਿੱਚ ਆਉਣ ਦਾ ਜਿਹੜਾ ਸੱਦਾ ਦਿੱਤਾ ਹੈ ਵੀ USA ਦੇ ਵਿੱਚ ਆਓ, ਵਾਸ਼ਿੰਗਟਨ 'ਚ ਆ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ। ਇਹ ਰਾਸ਼ਟਰਪਤੀ ਟਰੰਪ ਅਤੇ ਵਲਾਦੀਮੀਰ ਪੁਤਿਨ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਜਿਹੜੇ ਕਹਿ ਲਓ ਵੀ ਇੱਕ ਸ਼ਾਇਦ ਫੋਲੋ ਅਪ ਜਿਹੜੀ ਆ ਉਹ ਕਹੀ ਜਾ ਸਕਦੀ ਆ, ਅਤੇ ਉੱਥੇ ਮੁਲਾਕਾਤ ਕਰਨ ਦੇ ਲਈ ਜਿਹੜੇ ਸੈਨੇਟਰ ਰੈਂਡ ਪੌਲ ਆ ਉਹ ਗਏ ਸੀ ਹੈਲਸਿੰਕੀ ਦੇ ਵਿੱਚ। ਜਿਹੜੇ ਪਿਛਲੇ ਮਹੀਨੇ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਰਸ਼ੀਅਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਜਿਹੜੀ ਆ ਉਹ ਮੀਟਿੰਗ ਹੋਈ ਸੀ। ਉੱਥੇ ਜਿਹੜੇ ਕਿਹਾ ਗਿਆ ਸੀ, ਰਾਸ਼ਟਰਪਤੀ ਟਰੰਪ ਨੇ ਵਲਾਦੀਮੀਰ ਪੁਤਿਨ ਨੂੰ ਜਿਹੜਾ ਉਹ ਸੱਦਾ ਜਿਹੜਾ ਦੇ ਦਿੱਤਾ ਸੀ, ਬਾਅਦ ਦੇ ਵਿੱਚ ਉਹ ਸੱਦਾ ਜਿਹੜਾ ਉਹ ਵਾਪਸ ਲੈ ਲਿਆ ਗਿਆ ਸੀਗਾ, ਕਿਉਂਕਿ ਕਾਫੀ ਲੋਕਾਂ ਨੇ ਉਸ ਦੀ ਆਲੋਚਨਾ ਕੀਤੀ ਸੀ ਵੀ ਤੁਸੀਂ ਜਿਹੜੇ ਇੱਕ ਹਿਸਾਬ ਦੇ ਨਾਲ ਜਿਹੜਾ ਡਿਕਟੇਟਰ ਆ, ਸ਼ੈਮ ਡੈਮੋਕ੍ਰੇਸੀ ਦਾ ਜਿਹੜਾ ਡਿਕਟੇਟਰ ਆ, ਉਸ ਨੂੰ ਤੁਸੀਂ ਇੱਥੇ ਸੱਦਾ ਕਿਉਂ ਦਿੱਤਾ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਇਸ ਮੀਟਿੰਗ ਦੇ ਵਿੱਚੋਂ ਹੋਰ ਕਿਹੜੀ ਗੱਲ ਜਿਹੜੀ ਉਹ ਨਿਕਲ ਕੇ ਆਉਂਦੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਕੱਲ੍ਹ ਨੂੰ ਥੋੜ੍ਹੀ ਜਿਹੀ, ਕੱਲ੍ਹ ਸੰਡੇ ਜਾਣੀ ਕਿ ਐਤਵਾਰ, ਥੋੜ੍ਹੀ ਠੰਡ ਮਹਿਸੂਸ ਹੋਈ। ਕਹਿੰਦੇ ਵੀ 30 ਦਿਨ ਲਗਾਤਾਰ 100 ਡਿਗਰੀ ਤੋਂ ਵੱਧ ਟੈਂਪਰੇਚਰ ਫ੍ਰਿਜ਼ਨੋ 'ਚ ਰਿਹਾ, ਅਤੇ ਕੱਲ੍ਹ ਸੰਡੇ ਨੂੰ 99 ਡਿਗਰੀ ਸੀ। ਸੋ ਇਹ ਚੰਗੀ ਠੰਡ ਪਾਈ ਆ ਜੀ। ਕਹਿੰਦੇ ਵੀ ਇਹ 2005 ਦਾ ਜਿਹੜਾ ਰੈਕਡ ਫ੍ਰਿਜ਼ਨੋ ਜਿਹੜੀ ਸਿਟੀ ਆ ਉਸਨੇ ਤੋੜਿਆ। 21 ਦਿਨ ਲਗਾਤਾਰ 2005 ਦੇ ਵਿੱਚ 100 ਡਿਗਰੀ ਤੋਂ ਵੱਧ ਟੈਂਪਰੇਚਰ ਰਿਹਾ ਸੀ।
ਤੇ ਇਸ ਸਾਲ 30 ਦਿਨ ਲਗਾਤਾਰ 100 ਡਿਗਰੀ ਤੋਂ ਵੱਧ ਜਿਹੜਾ ਟੈਂਪਰੇਚਰ ਰਿਹਾ ਤੇ ਜੁਲਾਈ 18 ਨੂੰ ਕਹਿੰਦੇ 108 ਡਿਗਰੀ ਟੈਂਪਰੇਚਰ ਸੀਗਾ ਫ੍ਰਿਜ਼ਨੋ ਦੇ ਵਿੱਚ ਜੀ। ਸੋ ਕਾਫੀ ਜ਼ਿਆਦਾ ਜਿਹੜਾ ਟੈਂਪਰੇਚਰ ਆ ਹਾਈ ਫ੍ਰਿਜ਼ਨੋ ਦੇ ਵਿੱਚ ਰਿਹਾ ਹੈਗਾ। ਇਹਦਾ ਮੇਨ ਕਾਰਨ ਇੱਕ ਯੋਸੇਮਿਟੀ ਏਰੀਆ ਦੇ ਵਿੱਚ ਜਿਹੜੀ ਯੋਸੇਮਿਟੀ ਵੈਲੀ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਆ ਉਹ ਵੀ ਹੈਗਾ। 90,000 ਏਕੜ ਦੇ ਕਰੀਬ ਜਿਹੜੀਆਂ ਜੁਲਾਈ 13 ਨੂੰ ਅੱਗਾਂ ਉੱਥੇ ਸਟਾਰਟ ਹੋਈਆਂ ਸੀ ਤੇ ਬਾਹਲੀ ਦੂਰ ਨਹੀਂ ਹੈਗਾ ਯੋਸੇਮਿਟੀ ਫ੍ਰਿਜ਼ਨੋ ਤੋਂ। ਇਸ ਕਰਕੇ ਜਿਹੜਾ ਇੱਕ ਰੀਜ਼ਨ ਇਹ ਵੀ ਐਡ ਹੋਇਆ ਜਿਹਦੇ ਕਰਕੇ ਜਿਹੜਾ ਟੈਂਪਰੇਚਰ ਆ ਉਹ ਉੱਪਰ ਗਿਆ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਟਵਿੱਟਰਾਂ ਦੇ ਲਈ ਤਾਂ ਆਪਣੇ ਟਵਿੱਟਰ ਦੇ ਉੱਤੇ ਜਿਹੜੇ ਕਰਦੇ ਰਹਿੰਦੇ ਉਸ ਦੇ ਲਈ ਜਾਣੇ ਜਾਂਦੇ ਆ। ਬੀਤੇ ਵੀਕਐਂਡ ਦੇ ਉੱਤੇ ਉਹਨਾਂ ਨੇ ਜਿਹੜਾ ਲੈਬਰੌਨ ਜੇਮਸ ਕਾਫੀ ਮਸ਼ਹੂਰ NBA ਦਾ ਜਿਹੜਾ ਪਲੇਅਰ ਹੈਗਾ ਆ ਉਸ ਨੂੰ ਤੇ ਜਿਹੜਾ CNN ਦਾ ਜਿਹੜਾ ਡੌਨ ਲੈਮਨ ਦਾ ਉਹਨਾਂ ਦੇ ਉੱਤੇ ਜਿਹੜੀ ਟਿੱਪਣੀ ਕੀਤੀ। ਕਹਿੰਦੇ ਲੈਬਰੌਨ ਜੇਮ ਕਹਿੰਦੇ ਇੰਟਰਵਿਊ ਕੀਤਾ ਗਿਆ ਡੰਮੈਸਟ ਮੈਨ ਔਨ ਟੈਲੀਵਿਜ਼ਨ ਡੌਨ ਲੈਮਨ ਤੇ ਕਹਿੰਦਾ ਉਹਨੇ ਲੈਬਰੌਨ ਨੂੰ ਸਮਾਰਟ ਜਿਹੜਾ ਆ ਉਹ ਦਿਖਾਇਆ ਵਿਚ ਇਜ਼ ਈਜ਼ੀ ਟੂ ਡੂ ਵਿਚ ਇਜ਼ਨਟ ਈਜ਼ੀ ਟੂ ਡੂ ਜਿਹੜਾ ਉਹਨਾਂ ਨੇ ਕਿਹਾ। ਇਹ ਉਹੀ ਨੇ ਜਿਹੜੇ ਕਿਸੇ ਟਾਈਮ ਦੇ ਉੱਤੇ ਬੜੇ ਫੈਨ ਜਿਹੜੇ ਲੈਬਰੌਨ ਜੇਮਸ ਦੇ ਰਹੇ ਆ ਤੇ ਬਤੌਰ ਰਾਸ਼ਟਰਪਤੀ ਇੱਦਾਂ ਦੀਆਂ ਭੱਦੀਆਂ ਜਿਹੜੀਆਂ ਟਿੱਪਣੀਆਂ ਕਰਨੀਆਂ ਜਿਹੜੀਆਂ ਸ਼ੋਭਦੀਆਂ ਨਹੀਂ ਆ ਤੇ ਬਹੁਤ ਮਾੜੀ ਗੱਲ ਆ। ਤੁਹਾਡੇ ਕਿਸੇ ਦੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਪਰ ਕੀ ਤੁਸੀਂ ਐਜ਼ ਏ ਰਾਸ਼ਟਰਪਤੀ ਕਿੱਦਾਂ ਦੇ ਜਿਹੜੇ ਕੰਮ ਆ ਤੁਸੀਂ ਫੜੇ ਬੈਠੇ ਹੋ ਜਿੱਦਾਂ ਕਿੰਡਰਗਾਰਡਨ ਵਾਲੇ ਜਿਹੜੇ ਲੜਾਈਆਂ ਨਿਆਣੇ ਜਿਹੜੇ ਲੜਦੇ ਹੁੰਦੇ ਆ ਬਸ ਉਹੀ ਗੱਲ ਜਿਹੜੀਆਂ ਕਹੀ ਜਾਂਦੇ ਆ। ਉੱਧਰ ਜਿਹੜੇ ਆ ਹੁਣ ਲੈਬਰੌਨ ਜੇਮਸ ਦੇ ਹੱਕ ਦੇ ਵਿੱਚ ਟਰੰਪ ਦੀ ਜਿਹੜੀ ਵਾਈਫ ਆ ਮੈਲਾਨੀਆ ਟਰੰਪ ਤੀਜੀ ਵਾਈਫ ਉਹਨਾਂ ਨੇ ਹੁਣ ਸਟੇਟਮੈਂਟ ਜਿਹੜੀ ਉਹ ਇਸ਼ੂ ਕੀਤੀ ਆ। ਉਹਨਾਂ ਨੇ ਸਪੋਰਟ ਕੀਤੀ ਆ ਲੈਬਰੌਨ ਜੇਮਸ ਦੀ। ਬਹੁਤ ਸਾਰੇ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਹੋਰ ਪੱਤਰਕਾਰ ਵੀ ਤੇ ਹੋਰ ਬਹੁਤ ਸਾਰੇ ਜਿਹੜੇ ਸਪੋਰਟਸ ਪਰਸਨੈਲਿਟੀ ਆ ਉਹ ਵੀ ਲੈਬਰੌਨ ਜੇਮਸ ਦੇ ਜਿਹੜੇ ਕਹਿ ਲਓ ਵੀ ਸਮਰਥਨ ਦੇ ਵਿੱਚ ਆਏ ਆ। ਕਹਿੰਦੇ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਬਣਦੀਆਂ ਨਹੀਂ ਆ ਜਿਹੜੀਆਂ ਰਾਸ਼ਟਰਪਤੀ ਟਰੰਪ ਨੇ ਕਹੀਆਂ। ਲੈਬਰੌਨ ਜੇਮਸ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਜਿਹਾ ਸਕੂਲ ਜਿਹੜਾ ਸ਼ੁਰੂ ਕੀਤਾ ਆ ਜਿਹੜੇ ਕਹਿੰਦੇ ਵੀ ਪੂਅਰ ਬੱਚੇ ਆ ਉਹਨਾਂ ਦੇ ਲਈ ਬਿਲਕੁਲ ਫ੍ਰੀ ਆ। ਜਿਹੜੇ ਗ੍ਰੈਜੂਏਟ ਹੋਣਗੇ ਆਪਣੇ ਸਕੂਲ ਦੇ ਵਿੱਚੋਂ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਇਸਨੇ ਜਿੰਮਾ ਜਿਹੜਾ ਉਹ ਹੋ ਚੁੱਕਿਆ ਆ। ਸੋ ਇੱਕ ਇਕੱਲਾ ਇਹ ਬਾਸਕਟਬਾਲ ਪਲੇਅਰ ਹੀ ਨਹੀਂ ਹੈਗਾ, ਆਪਣੀ ਕਮਿਊਨਿਟੀ ਦੇ ਲਈ ਜਿਹੜਾ ਉਹ ਜੋ ਕੁਛ ਵੀ ਕਰ ਰਿਹਾ ਆ ਉਸ ਦੇ ਲਈ ਸਾਰੇ ਜਾਣੇ ਇਸ ਦੀ ਸਰਾਹਨਾ ਜਿਹੜੀ ਕਿਤੇ ਨਾ ਕਿਤੇ ਜਿਹੜੀ ਕਰ ਰਹੇ ਆ। ਤੇ ਸਿਰਫ ਤੇ ਸਿਰਫ ਕਿਉਂਕਿ ਵਿਚਾਰਕ ਮਤਭੇਦ ਨੇ ਇਸ ਲਈ ਜਿਹੜੇ ਰਾਸ਼ਟਰਪਤੀ ਟਰੰਪ ਨੇ ਜਿਹੜੀਆਂ ਗੱਲਾਂ ਕੀਤੀਆਂ ਆ ਇਹ ਬਹੁਤਿਆਂ ਨੂੰ ਜਿਹੜੀਆਂ ਰਾਸ ਨਹੀਂ ਆਈਆਂ ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਸਕੂਲ ਟੀਚਰਸ ਆ ਉਹਨਾਂ ਦੀ ਬੜੀ ਘਾਟ ਆ। ਉਹਦਾ ਮੇਨ ਰੀਜ਼ਨ ਇਹੀ ਆ ਵੀ ਜਿਹੜੀ ਟੀਚਰਸ ਆ ਉਹਨਾਂ ਦੀਆਂ ਤਨਖਾਹਾਂ ਘੱਟ ਹੈਗੀਆਂ ਤੇ ਰਹਿਣ ਦੇ ਲਈ ਜਿਹੜੇ ਏਰੀਏਜ਼ ਕਈ ਹੈਗੇ ਆ ਉੱਥੇ ਬਹੁਤ ਜ਼ਿਆਦਾ ਐਕਸਪੈਂਸਿਵ ਆ। ਕਈ ਏਰੀਆ ਤਾਂ ਕਹਿੰਦੇ ਇੰਨੇ ਆ ਵੀ ਉੱਥੇ ਉਹਨਾਂ ਦਾ 60 ਤੋਂ 70% ਜਿਹੜੀ ਤਨਖਾਹ ਆ ਉਹ ਰੈਂਟ 'ਤੇ ਜਾਂ ਘਰ ਦੀ ਮੌਰਗੇਜ 'ਤੇ ਹੀ ਲੱਗ ਜਾਂਦੀ ਆ। ਸੋ ਇਹਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਵੇਵ ਚੱਲ ਰਹੀ ਆ ਵੀ ਜਿਹੜੇ ਟੀਚਰਸ ਆ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ। ਬਹੁਤ ਸਾਰੇ ਇਲੈਕਟਡ ਆਫੀਸ਼ੀਅਲ ਵੀ ਪੇਰੈਂਟਸ ਵੀ ਟੀਚਰਸ ਦੀਆਂ ਯੂਨੀਅਨਸ ਵੀ ਇਹ ਵੀ ਕਹਿ ਰਹੀਆਂ ਵੀ ਸਾਡੀਆਂ ਤਨਖਾਹਾਂ ਜਿਹੜੀਆਂ ਆ ਉਹ ਵਧਾਈਆਂ ਜਾਣ ਤਾਂ ਕਿ ਹੋਰ ਜਿਹੜੇ ਲੋਕ ਹੈਗੇ ਆ ਨਵੇਂ ਟੀਚਿੰਗ ਪ੍ਰੋਫੈਸ਼ਨ ਵਿੱਚ ਆ ਜਾਣ। ਤੇ ਕਈ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੇ ਤਾਂ $10,000 ਬੋਨਸ ਸਾਈਨ ਅਪ ਵੀ ਸ਼ੁਰੂ ਕੀਤਾ ਹੈ ਵੀ ਜੇ ਤੁਸੀਂ 3 ਸਾਲ ਲਗਾਤਾਰ ਸਾਡੇ ਸਕੂਲ ਡਿਸਟ੍ਰਿਕਟ 'ਚ ਰਹੋਗੇ ਤੇ ਤੁਹਾਨੂੰ $10,000 ਦਿੱਤਾ ਜਾਊਗਾ ਕਿਉਂਕਿ ਇਹ ਨਹੀਂ ਚਾਹੁੰਦੇ ਵੀ ਜੁਆਇਨ ਕਰਕੇ 10,000 ਲੈ ਕੇ ਫਿਰ ਤੁਸੀਂ ਛੱਡ ਜਾਓ। ਸੋ ਕਈ ਏਰੀਏਜ਼ ਦੇ ਵਿੱਚ ਜਿਹੜੇ ਟੀਚਰਸ ਨੂੰ ਜਿਹੜੇ ਡਿਸਕਾਊਂਟਡ ਰੈਂਟ ਜਾਂ ਘਰਾਂ ਦੇ ਉੱਤੇ ਦੇਣ ਦੇ ਲਈ ਵੀ ਗੱਲਬਾਤ ਚੱਲ ਰਹੀ ਹੈਗੀ ਆ ਜੀ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਰਿਕ ਗੇਟਸ ਜਿਹੜੇ ਪੌਲ ਮੈਨਾਫੋਰਟ ਦੇ ਜਿਹੜਾ ਇਸ ਟਾਈਮ ਜਿਹੜਾ ਟਰਾਇਲ ਚੱਲਦਾ ਆ ਉਸ ਦੇ ਵਿੱਚ ਕਹਿੰਦੇ ਇਸ ਟਾਈਮ ਸੈਂਟਰ ਸਟੇਜ ਦੇ ਉੱਤੇ ਹੈਗਾ ਆ। ਹੁਣ ਝੂਠ ਹੋਰ ਪਤਾ ਨਹੀਂ ਕਿਹੜੀਆਂ ਗੱਲਾਂ ਆ ਇਸ ਪੂਰੇ ਹੁਣ ਟਰਾਇਲ ਦੇ ਵਿੱਚੋਂ ਜਿਹੜੀਆਂ ਆ ਉਹ ਨਿਕਲ ਰਹੀਆਂ ਆ। ਸੋ ਪੌਲ ਮੈਨਾਫੋਰਟ ਦਾ ਕੇਸ ਬੜੀ ਤੇਜ਼ੀ ਦੇ ਨਾਲ ਜਿਹੜਾ ਟਰਾਇਲ ਆ ਬੜੀ ਤੇਜ਼ੀ ਦੇ ਨਾਲ ਜਿਹੜੀ ਅਦਾਲਤ ਦੇ ਵਿੱਚ ਚੱਲ ਰਿਹਾ ਆ ਤੇ ਜਲਦ ਹੀ ਕਿਹਾ ਜਾ ਰਿਹਾ ਹੈ ਵੀ ਜੂਰੀ ਉਹ ਇਸ ਦੇ ਉੱਤੇ ਜਿਹੜਾ ਫੈਸਲਾ ਵੀ ਉਹ ਸੁਣਾ ਸਕਦੀ ਆ। ਪੌਲ ਮੈਨਾਫੋਰਟ ਜਿਸ ਦੀ ਉਮਰ 69 ਸਾਲ ਦੱਸੀ ਜਾਂਦੀ ਆ ਜੇ ਇਹ ਸਾਰੀਆਂ ਚੀਜ਼ਾਂ ਜਿਹੜੇ ਦੋਸ਼ ਇਸ ਦੇ ਉੱਤੇ ਟੈਕਸ ਫਰਾਡ ਮਨੀ ਫਰਾਡ ਜਿਹੜੇ ਇਸ 'ਤੇ ਸਾਬਤ ਹੋ ਜਾਂਦਾ ਆ ਤਾਂ ਕਿਹਾ ਜਾ ਰਿਹਾ ਵੀ ਜੂਰੀ ਇਸ ਨੂੰ ਜਿਹੜੀ ਸਾਰੀ ਉਮਰ ਦੇ ਲਈ ਵੀ ਜਿਹੜੀ ਆ ਜੇਲ੍ਹ
ਤੱਕ ਦੀ ਸਜ਼ਾ ਜਿਹੜੀ ਸੁਣਾ ਸਕਦੀ ਹੈ। ਕਨਫਰਮ ਨਹੀਂ ਆ ਅਜੇ ਜਿਹੜੀ ਜੂਰੀ ਆ ਉਹ ਸਾਰੇ ਟਰਾਇਲ ਦੀਆਂ ਪ੍ਰੋਸੀਕਿਊਟਰਸ ਤੇ ਡਿਫੈਂਸ ਲਾਇਰਸ ਜਿਹੜੇ ਹੈਗੇ ਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਉੱਧਰ ਜਿਹੜਾ ਰਿਕ ਗੇਟਸ ਆ ਜਿਹਦੇ ਉੱਤੇ ਵੀ ਅਜਿਹੇ ਹੀ ਜਿਹੜੇ ਝੂਠ ਦੇ ਪਰਜਰੀ ਦੇ ਤੇ ਹੋਰ ਜਿਹੜੇ ਦੋਸ਼ ਇਸ ਦੇ ਉੱਤੇ ਲੱਗੇ ਹੋਏ ਆ, ਉਸਨੇ ਇਨਫੈਕਟ ਇੱਕ ਪਲੀ ਡੀਲ ਜਿਹੜੀ ਆ ਉਹ ਇਸੇ ਸਾਲ ਦੇ ਸ਼ੁਰੂ ਦੇ ਵਿੱਚ ਪ੍ਰੋਸੀਕਿਊਟਰਸ ਦੇ ਨਾਲ ਕਰ ਰਹੀ ਸੀ। ਕਹਿੰਦਾ ਸੀ ਵੀ ਮੈਂ ਤੁਹਾਨੂੰ ਇਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਦੱਸੂਗਾ ਅਤੇ ਮੈਨੂੰ ਜਿਹੜੀ ਸਜ਼ਾ ਜਿਹੜੀ ਉਹ ਘੱਟ ਦਿੱਤੀ ਜਾਵੇ, ਪਰ ਫਿਰ ਵੀ ਕਹਿੰਦੇ ਉਸਨੂੰ 5 ਸਾਲ ਦੀ ਘੱਟੋ ਘੱਟ ਸਜ਼ਾ ਹੋਣ ਦੇ ਅਨੁਮਾਨ ਦੱਸੇ ਜਾ ਰਹੇ ਆ। ਅਤੇ ਜਿਹੜੇ ਪਰ ਕਹਿੰਦੇ ਉੱਤੇ ਜਿਹੜੇ ਜੱਜ ਸੀ ਉਹਨਾਂ ਨੇ ਇਨਫੈਕਟ ਥੋੜ੍ਹੀ ਸਜ਼ਾ ਜਿਹੜੀ ਇਸ ਦੀ ਘਟਾ ਦਿੱਤੀ ਸੀ, ਕਿਉਂਕਿ ਇਹਨਾਂ ਨੇ ਸਪੈਸ਼ਲ ਕੌਂਸਲ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਸਮਰਥਨ ਇੱਕ ਹਿਸਾਬ ਦੇ ਨਾਲ ਦਿੱਤਾ ਸੀ ਅਤੇ ਉਹਨਾਂ ਦਾ ਸਾਥ ਜਿਹੜਾ ਇਸ 'ਚ ਦਿੱਤਾ ਸੀ। ਸੋ ਇਹ ਰਿਕ ਗੇਟਸ ਆ, ਹੋਰ ਕਿਹੜੇ ਖੁਲਾਸੇ ਆ ਇਸ ਕੇਸ ਦੇ ਵਿੱਚ, ਪੌਲ ਮੈਨਾਫੋਰਟ ਵਾਲੇ ਕੇਸ ਦੇ ਵਿੱਚ ਕਰਨਗੇ, ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੂਗਾ। ਮੈਨਾਫੋਰਟ ਦੇ ਉੱਤੇ ਮਿਲੀਅਨਸ ਆਫ ਡਾਲਰਸ ਜਿਹੜੇ ਆਫਸ਼ੋਰ ਅਕਾਊਂਟਸ ਹੈਗੇ ਆ ਉਹਨਾਂ ਵਿੱਚ ਲੁਕਾ ਕੇ ਰੱਖਣ ਦੇ ਜਿਹੜੇ ਦੋਸ਼ ਸੀਗੇ ਅਤੇ ਅਲੈਜਡ ਜਿਹੜਾ ਫਰੋਡ ਜਿਹੜਾ ਉਸਨੇ ਇਹ ਕੀਤਾ ਆ। ਅਤੇ ਜੇ ਹੁਣ ਇਹ ਟਰਾਇਲ ਦੇ ਵਿੱਚ ਉਹ ਸਾਬਿਤ ਹੁੰਦਾ ਆ ਤਾਂ ਫਿਰ ਇਸ ਨੂੰ ਜਿਹੜੀ ਕਾਫੀ ਵੱਡੀ ਵੀ ਸਜ਼ਾ ਇੱਥੇ ਸੁਣਾਈ ਜਾ ਸਕਦੀ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ ਹੈ ਅਤੇ ਅੱਜ ਖਬਰ ਆ ਰਹੀ ਹਵਾਈ ਦੇ ਵਿੱਚ ਹੁਣ ਕਹਿੰਦੇ ਕੈਟਾਗਰੀ 4 ਦਾ ਹਰੀਕੇਨ ਹੈਕਟਰ ਉਹ ਜਿਹੜਾ ਬਹੁਤ ਜਲਦੀ ਆ ਰਿਹਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਉੱਥੋਂ ਜਿਹੜੇ ਵੋਲਕੈਨੋ ਆ ਹਵਾਈ ਦੇ ਵਿੱਚ ਇੱਕ ਜਗ੍ਹਾ 'ਚ ਇਰਪਟ ਹੋ ਰਹੇ ਹੈਗੇ ਆ ਅਤੇ ਅੱਜ ਇਹ ਜਿਹੜੀ ਖਬਰ ਆਈ ਹੈਗੀ ਆ ਵੀ ਹਰੀਕੇਨ ਹੈਕਟਰ ਕੈਟਾਗਰੀ 4 ਦਾ, ਜਿਹਦੇ ਨਾਲ 140 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈਗੀ ਆ ਅਤੇ ਇਹ ਕਾਫੀ ਜਿਹੜਾ ਨੁਕਸਾਨ ਉੱਥੇ ਕਰ ਸਕਦਾ ਹੈਗਾ ਆ। ਜੀ, ਰਾਸ਼ਟਰਪਤੀ ਟਰੰਪ ਜਿਹੜੇ ਆ ਟਵਿੱਟਰ ਦੇ ਉੱਤੇ ਜਿਹੜੇ ਇੱਕ ਵਾਰੀ ਫਿਰ ਨਿਊਜ਼ ਦੇ ਖਿਲਾਫ ਜਿਹੜਾ ਫੇਕ ਨਿਊਜ਼ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਅਤੇ ਉੱਧਰ ਜਿਹੜਾ ਡੋਨਲਡ ਟਰੰਪ ਜੂਨੀਅਰ ਨੇ ਜਿਹੜੀ ਮੀਟਿੰਗ ਕੀਤੀ ਸੀ ਉਸ ਦੀ ਜਿਹੜੀ ਤਸਵੀਰ ਵੀ ਜਿਹੜੀ ਹੁਣ ਸਾਹਮਣੇ ਆਈ ਸੀ ਕੱਲ੍ਹ ਬੀਤੇ ਵੀਕਐਂਡ ਦੇ ਉੱਤੇ, ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਚੀਜ਼ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਆ ਉਹ ਮੰਨੀ ਵੀ ਕਹਿੰਦੇ ਵੀ ਹੋਰ ਲੋਕਾਂ ਦੇ ਕੋਲੋਂ ਆਪਣੇ ਓਪੋਨੈਂਟ ਦੇ ਉੱਤੇ ਇਨਫੋਰਮੇਸ਼ਨ ਜਿਹੜੀ ਲੈਣੀ ਆ ਉਹ ਬੜੇ ਚਿਰ ਤੋਂ ਜਿਹੜਾ ਕੰਮ ਆ ਉਹ ਚੱਲਦਾ ਆ ਰਿਹਾ ਹੈ। ਕਹਿੰਦੇ ਟੋਟਲੀ ਲੀਗਲ ਆ। ਹੁਣ ਇਹ ਨਹੀਂ ਪਤਾ ਇਹਨਾਂ ਨੇ ਕਿਹੜੀ ਕਿਤਾਬ ਪੜ੍ਹ ਕੇ ਕਿਹਾ ਵੀ ਬਾਹਰਲੀ ਫੋਰਸਿਸ ਦੇ ਨਾਲ ਇੱਦਾਂ ਮਿਲ ਕੇ ਓਪੋਨੈਂਟ ਦੇ ਖਿਲਾਫ, ਆਪਣੇ ਵਿਰੋਧੀ ਦੇ ਖਿਲਾਫ ਇੱਦਾਂ ਇਨਫੋਰਮੇਸ਼ਨ ਲੈਣੀ, ਖਾਸ ਕਰਕੇ ਬਾਹਰਲੀਆਂ ਸਰਕਾਰਾਂ ਦੇ ਨਾਲ ਮਿਲ ਕੇ, ਵੀ ਉਹ ਕਿੰਨੀ ਕੁ ਲੀਗਲ ਹੈਗੀ ਆ ਅਤੇ ਪੋਲੀਟਿਕਸ ਦੇ ਵਿੱਚ ਚੱਲਦਾ ਆਇਆ ਆ। ਬਿਲਕੁਲ ਲੁਕ ਛਿਪ ਕੇ ਤਾਂ ਸਾਰਾ ਕੁਛ ਚੱਲਦਾ ਆਇਆ। ਗੱਲ ਆ ਵੀ ਜਿਹੜਾ ਫੜਿਆ ਗਿਆ ਉਹੀ ਚੋਰ, ਉਹ ਗੱਲ ਹੁੰਦੀ ਆ। ਸੋ ਕਹਿੰਦੇ ਵੀ ਇਹ ਟੋਟਲੀ ਗਲਤ ਗੱਲ ਆ। ਪਹਿਲੋਂ ਕਹਿੰਦੇ ਵੀ ਮੈਨੂੰ ਪਤਾ ਨਹੀਂ ਸੀ, ਪਹਿਲੋਂ ਕਿਹਾ ਵੀ ਮੀਟਿੰਗ ਜਿਹੜੀ ਆ ਇਹਨਾਂ ਨੇ ਨਿਆਣਾ ਅਡੋਪਟ ਕਰਨ ਦੇ ਲਈ ਕੀਤੀ ਸੀ। ਫਿਰ ਇਹ ਬਹੁਤ ਵਾਰੀ ਜਿਹੜਾ ਹੁਣ ਇਹ ਝੂਠ ਜਿਹੜਾ ਇਸ ਦੇ ਵਿੱਚ ਬੋਲਦੇ ਹੋਏ ਜਿਹੜੇ ਫੜੇ ਗਏ ਨੇ, ਪਰ ਗੱਲ ਇਹ ਆ ਵੀ ਕੀ ਲੋਕ ਜਿਹੜੀਆਂ ਇਹ ਗੱਲਾਂ ਨੂੰ ਸਮਝ ਸਕਣਗੇ ਜਾਂ ਨਹੀਂ, ਜਾਂ ਕੀ ਹੋਊਗਾ। ਉਹਦੇ ਨਾਲ ਹੀ ਉਹਨਾਂ ਨੇ ਜਿਹੜੇ ਜਿਹੜੇ ਡੋਨਲਡ ਟਰੰਪ ਹੋਣਾ ਨੇ ਜਿਹੜੇ ਕੋਬੈਕ ਹੈਗੇ ਆ ਕੈਂਸਸ ਦੇ ਗਵਰਨਰ ਦੇ ਲਈ, ਉਹਨਾਂ ਨੂੰ ਹੁਣ ਰੀਸੈਂਟਲੀ ਅੱਧਾ ਘੰਟਾ ਪਹਿਲਾਂ ਜਿਹੜਾ ਟਵੀਟ ਕਰਕੇ ਉਹਨਾਂ ਨੂੰ ਸਮਰਥਨ ਕੀਤਾ, ਉਹਨਾਂ ਨੂੰ ਅੰਡੋਰਸ ਜਿਹੜਾ ਉਹਨਾਂ ਨੇ ਕਰ ਦਿੱਤਾ ਆ। ਕਹਿੰਦੇ ਹੁਣ ਜਿਹੜੀਆਂ ਮੰਗਲਵਾਰ ਨੂੰ ਵੋਟਾਂ ਹੋਣੀਆਂ ਉੱਥੇ ਪ੍ਰਾਇਮਰੀਜ਼ ਦੀਆਂ ਕੈਂਸਸ ਦੇ ਵਿੱਚ, ਅਤੇ ਕਹਿੰਦੇ ਕ੍ਰਿਸ ਕੋਬੈਕ ਹੈਗੇ ਆ ਉਹਨਾਂ ਨੂੰ ਤੁਸੀਂ ਜਿਹੜਾ ਉਹ ਸਮਰਥਨ ਕਰੋ, ਬਹੁਤ ਹੀ ਗ੍ਰੇਟ ਬੰਦਾ ਆ ਅਤੇ ਜਿਹੜਾ ਗਵਰਨਰ ਦੇ ਲਈ ਖੜਾ ਆ ਗ੍ਰੇਟ ਸਟੇਟ ਆਫ ਕੈਂਸਸ, ਅਤੇ ਫੈਂਟੈਸਟਿਕ ਗਾਏ ਹੈਗਾ ਆ ਅਤੇ ਤੁਸੀਂ ਜਿਹੜੇ ਕਹਿੰਦੇ ਆ ਵੀ ਇਸ ਨੂੰ ਜਿਹੜਾ ਸਪੋਰਟ ਕਰੋ। ਉਹਨਾਂ ਨੇ ਆਪਣੇ ਖੇਮੇ ਵਾਲੇ ਬੰਦਿਆਂ ਨੂੰ ਜਿਹੜਾ ਆ ਇਸ ਦਾ ਸਮਰਥਨ ਕਰਨ ਦੇ ਲਈ ਹੁਣ ਆਖਿਆ ਆ। ਜੀ, ਜਿਹੜੀ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਕੁਝ ਸਰੋਤੇ ਸਾਨੂੰ ਮਿਲਦੇ ਰਹਿੰਦੇ ਆ, ਉਹਨਾਂ ਦਾ ਸੁਜੈਸ਼ਨ ਇਹ ਸੀ ਵੀ ਤੁਸੀਂ ਕਈ ਵਾਰੀ ਜਿਹੜਾ ਖਾਸ ਕਰਕੇ ਇਮੀਗ੍ਰੇਸ਼ਨ ਦਾ ਮੁੱਦਾ ਹੁੰਦਾ ਹੈਗਾ ਆ ਉਹਦੇ 'ਤੇ ਲੋਕਾਂ ਨੂੰ ਡਰਾਉਂਦੇ ਰਹਿੰਦੇ ਆ। ਸਾਡਾ ਮਕਸਦ ਕੋਈ ਕਿਸੇ ਤਰ੍ਹਾਂ ਦਾ ਡਰਾਉਣ ਦਾ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਇਮੀਗ੍ਰੇਸ਼ਨ ਦੀ ਲੀਗਲ ਐਡਵਾਈਸ ਦੇਣ ਦਾ ਹੁੰਦਾ। ਸਾਡਾ ਮਤਲਬ ਤਾਂ ਇਹ ਹੁੰਦਾ ਹੈ ਵੀ ਜੋ ਕੁਝ ਵਾਪਰ ਰਿਹਾ ਆ ਉਹਨੂੰ ਆਪਾਂ ਤੁਹਾਡੇ ਤੱਕ ਸਾਂਝਾ ਕਰੀਏ ਤਾਂ ਕਿ ਕਿਸੇ ਨਾ ਕਿਸੇ ਨੂੰ ਫਾਇਦਾ ਹੋ ਸਕੇ। ਜਦੋਂ ਤੋਂ ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਬਣਿਆ ਆ ਅਤੇ ਆਈਸ ਜਿਹੜੀ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆ ਉਹਨੂੰ ਇੱਕ ਤਰ੍ਹਾਂ ਨਾਲ ਰੈਡੀਕਲਾਈਜ਼ ਕਰ ਦਿੱਤਾ ਗਿਆ ਆ। ਜੇ ਇਹ ਬਹੁਤ ਲੰਮਾ ਆਰਟੀਕਲ ਆ, ਅੱਜ ਦਾ ਨਿਊਜ਼ਪੇਪਰ ਹੈਗਾ ਦਾ ਅਟਲਾਂਟਿਕ, ਜੇ ਸਰੋਤਿਆਂ ਨੇ ਪੜ੍ਹਨਾ ਹੋਇਆ ਕਾਫੀ ਲੰਮੇ ਪੇਜਸ ਦਾ, ਕਿਸ ਤਰ੍ਹਾਂ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਸੀ ਆ
ਉਹਨੂੰ ਰੈਡੀਕਲਾਈਜ਼ ਕੀਤਾ ਗਿਆ ਆ, ਕਿਸ ਤਰ੍ਹਾਂ ਉਹਦੇ ਵਿੱਚ ਜਿਹੜੇ ਇੰਪਲਾਈਜ਼ ਚੇਂਜ ਕੀਤੇ ਗਏ ਆ, ਜਿਨ੍ਹਾਂ ਦੀ ਸੋਚਣੀ ਇਮੀਗ੍ਰੈਂਟਸ ਦੇ ਅਗੇਂਸਟ ਹੈਗੀ ਆ, ਉਹਨਾਂ ਨੂੰ ਕਿਸ ਤਰ੍ਹਾਂ ਭਰਤੀ ਕੀਤਾ ਗਿਆ ਆ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਹੀ ਪ੍ਰੈਜ਼ੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ ਹੋਂਦ ਵਿੱਚ ਆਇਆ ਸੀ ਅਤੇ ਉਹਨਾਂ ਦੇ ਜਿਹੜੇ ਐਕਟਿੰਗ ਡਾਇਰੈਕਟਰ ਆਈਸ ਦੇ ਸੀਗੇ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ, ਥੋਮਸ ਹੋਮਨ, ਹੁਣ ਤਾਂ ਉਹ ਰਿਟਾਇਰ ਹੋ ਗਏ ਆ, ਅਤੇ ਉਹਨਾਂ ਨੇ ਪਿਛਲੇ ਸਾਲ ਜਦੋਂ ਰਿਟਾਇਰ ਹੋਏ ਆ ਉਹ ਤੋਂ ਪਹਿਲਾਂ ਕਿਹਾ ਸੀ ਭਈ ਜਿਹੜਾ ਸਾਡਾ ਪ੍ਰੈਜ਼ੀਡੈਂਟ ਹੈਗਾ ਆ, ਉਹਨਾਂ ਨੇ ਆਈਸ ਦੇ ਜਿਹੜੇ ਹੈਂਡ ਕਫਸ ਆ ਉਹ ਆਫ ਕਰ ਦਿੱਤੇ ਹੈਗੇ ਆ। ਪਿਛਲੇ ਸਮਿਆਂ 'ਚ ਆਪਾਂ ਦੇਖਿਆ ਸੀ ਬਹੁਤ ਵਾਰੀ ਜਿਹੜੇ ਆਈਸ ਨਾਲ ਰਿਲੇਟਡ ਆਫਿਸਰਸ ਆ ਉਹ ਕਹਿੰਦੇ ਸੀ ਵੀ ਨਹੀਂ ਸਾਡੀ ਕੋਈ ਪਾਵਰ ਨਹੀਂ, ਅਸੀਂ ਕੁਛ ਕਰ ਨਹੀਂ ਸਕਦੇ ਹੈਗੇ, ਅਤੇ ਪਰ ਹੁਣ ਜਿਹੜੀ ਆ ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈਗੀ ਆ। 2003 ਦੇ ਵਿੱਚ ਜਿਹੜੀ ਆਈਸ ਆ ਇਹਨੂੰ ਕ੍ਰੀਏਟ ਕੀਤਾ ਗਿਆ ਸੀ। ਇਹਦਾ ਮੇਨ ਰੀਜ਼ਨ ਤਾਂ ਕ੍ਰੀਏਟ ਕਰਨ ਦਾ 9/11 ਜਦੋਂ ਅਟੈਕ ਹੋਇਆ ਸੀ ਅਮਰੀਕਾ ਦੇ ਵਿੱਚ, ਉਹ ਤੋਂ ਬਾਅਦ ਜਿਹੜਾ ਇਹ ਐਜ਼ ਏ ਪਾਰਟ ਆਫ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕ੍ਰੀਏਟ ਕੀਤਾ ਗਿਆ ਸੀ, ਜਿਹਦੇ ਵਿੱਚ ਬਹੁਤ ਸਾਰੇ ਸੀਕਰੇਟ ਸਰਵਿਸ ਅਤੇ ਹੋਰ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ, ਕੋਸਟ ਗਾਰਡ, ਸਾਰਿਆਂ ਨੂੰ ਇਨਵੋਲਵ ਕੀਤਾ ਗਿਆ ਸੀ ਤਾਂ ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਸਿਕਿਉਰਿਟੀ ਰਿਸਕ ਆ ਉਹਨੂੰ ਕਿਸ ਤਰ੍ਹਾਂ ਕੰਟਰੋਲ ਦੇ ਵਿੱਚ ਕੀਤਾ ਜਾਵੇ। 2012 ਦੇ ਵਿੱਚ $18 ਬਿਲੀਅਨ ਦੇ ਕਰੀਬ ਇਮੀਗ੍ਰੇਸ਼ਨ ਐਨਫੋਰਸਮੈਂਟ ਉੱਤੇ ਖਰਚ ਕੀਤੇ ਗਏ ਸੀ। ਸੋ ਇਹ ਅੱਗੇ ਤੇ ਅੱਗੇ ਵੱਧਦਾ ਹੀ ਗਿਆ ਅਤੇ ਬਹੁਤ ਲੰਮਾ ਆਰਟੀਕਲ ਆ, ਜੇ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਸਾਨੂੰ ਕਾਫੀ ਘੰਟਾ ਲੱਗ ਸਕਦਾ, ਪਰ ਜਿਹੜਾ ਵੀ ਕਿਸੇ ਸਰੋਤੇ ਦਾ ਇੰਟਰਸਟ ਹੋਵੇ ਵੀ ਕਿਸ ਤਰ੍ਹਾਂ ਜਿਹੜੀ ਆਈਸ ਆ ਇਹਨੂੰ ਇੱਕ ਤਰ੍ਹਾਂ ਨਾਲ ਖਤਰਨਾਕ ਆਰਗੇਨਾਈਜੇਸ਼ਨ ਬਣਾਇਆ ਗਿਆ ਆ, ਇਹ ਤੁਸੀਂ ਦਾ ਐਟਲਾਂਟਿਕ ਮੈਗਜ਼ੀਨ ਜਿਹੜਾ ਆ ਉਹ ਅੱਜ ਦਾ ਉਹ ਆਨਲਾਈਨ ਪੜ੍ਹ ਸਕਦੇ ਹੋ। ਜੀ ਜੀ, ਅਗਲੀ ਜਿਹੜੀ ਖਬਰ ਉਸ ਦੇ ਨਾਲ ਹੀ ਜਿਹੜੀ ਜੁੜੀ ਹੋਈ ਦੱਸਦੇ ਹਾਂ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਵਾਲੇ ਆ ਅਤੇ ਆਈਸ ਵਾਲੇ ਆ, ਉਹਨਾਂ ਨੇ ਮਿਲ ਕੇ ਨਿਊਯਾਰਕ ਦੇ ਵਿੱਚ ਕਹਿੰਦੇ 2 ਦਰਜਨ ਦੇ ਤਕਰੀਬਨ ਲੋਕ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। ਇੱਕ ਵਾਇਰ ਟੈਪ ਇਨਵੈਸਟੀਗੇਸ਼ਨ ਦੇ ਚੱਲਦਿਆਂ ਉਹਨਾਂ ਨੇ 32 ਜਿਹੜੇ ਲੋਕ ਆ ਨਿਊਯਾਰਕ ਸਿਟੀ, ਮੈਸੇਚਿਊਸਟ, ਜਾਰਜੀਆ ਅਤੇ ਫਲੋਰੀਡਾ, ਉਹਨਾਂ ਤੋਂ ਇਹਨਾਂ ਇਲਾਕਿਆਂ ਤੋਂ ਉਹਨਾਂ ਨੇ ਗ੍ਰਿਫਤਾਰ ਕੀਤਾ ਆ। ਅਤੇ ਸਿਟੀ ਆਫ ਨਿਊਯਾਰਕ ਕਹਿੰਦੇ ਵਾਇਰ ਟੈਪ ਇਨਵੈਸਟੀਗੇਸ਼ਨ ਦੇ ਨਾਲ ਜਿਹੜੀ ਉਹਨਾਂ ਦੀ ਫੋਲੋ ਅਪ ਜਿਹੜਾ ਉਹ ਕਰ ਰਹੇ ਸੀਗੇ, ਅਤੇ ਜਿਹੜੀ ਹੋਮਲੈਂਡ ਸਿਕਿਉਰਿਟੀ ਅਤੇ NYPD ਦੇ ਨਾਰਕੋਟਿਕ ਡਿਪਾਰਟਮੈਂਟ ਵਾਲੇ ਕਰ ਰਹੇ ਸੀ। ਇਹ ਸਾਰੇ ਦੇ ਸਾਰੇ ਜਿਹੜੇ ਆ ਨਸ਼ਾ ਤਸਕਰੀ ਦੇ ਨਾਲ ਸੰਬੰਧਿਤ ਲੋਕ ਦੱਸੇ ਜਾਂਦੇ ਨੇ। ਪੁਲਿਸ ਕਮਿਸ਼ਨਰ ਜੇਮਸ P. ਓਨੀਲ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਇਹ ਗੈਰ ਕਾਨੂੰਨੀ ਤਰੀਕੇ ਦਾ ਕੰਮ ਕੀਤਾ ਜਾ ਰਿਹਾ ਸੀ। ਅੱਜ ਦੀ ਜਿਹੜੀ ਇਸ ਇੰਡਾਈਟਮੈਂਟ ਦੇ ਵਿੱਚ ਇਹ ਸਾਫ਼ ਦੱਸਦਾ ਆ ਵੀ ਜਿਹੜਾ ਨਿਊਯਾਰਕ ਸਿਟੀ ਅਤੇ ਜਿਹੜਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਆ ਉਹ ਇਸ ਚੀਜ਼ ਨੂੰ ਬਰਦਾਸ਼ਤ ਜਿਹੜਾ ਉਹ ਨਹੀਂ ਕਰੂਗਾ, ਅਤੇ ਕਹਿੰਦਾ ਅਸੀਂ ਆਪਣੇ ਅਟਰਨੀਜ਼ ਅਤੇ ਇਨਵੈਸਟੀਗੇਟਰਸ ਜਿਹੜੇ ਹੈਗੇ ਨੇ, ਸਪੈਸ਼ਲ ਨਾਰਕੋਟਿਕਸ ਪ੍ਰੋਸੀਕਿਊਟਰ ਦੇ ਆਫਿਸ ਦੇ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਟਰ ਦੇ, ਅਤੇ ਹੋਰ ਬਾਕੀ ਨਾਰਕੋਟਿਕਸ ਗੈਂਗ ਵਾਈਸ ਡਿਟੈਕਟਿਵ ਜਿਹੜੇ ਹੈਗੇ ਨੇ, ਉਹਨਾਂ ਨੇ ਜਿਹੜਾ ਸਾਰਾ ਕੁਛ ਕਰਕੇ ਦਿਖਾਇਆ। ਸੋ ਬੜੇ ਚਿਰ ਤੋਂ ਕਹਿੰਦੇ ਆ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਸੀ, ਅਤੇ ਉਸ ਦੇ ਵਿੱਚ ਜਿਹੜੇ ਇਹਨਾਂ ਨੇ 32 ਬੰਦਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਹੈਗਾ ਆ, ਵੱਖ-ਵੱਖ ਜਿਹੜੇ ਆ ਇਲਾਕਿਆਂ ਦੇ ਵਿੱਚੋਂ, ਨਿਊਯਾਰਕ ਸਿਟੀ, ਮੈਸੇਚਿਊਸਟ, ਜਾਰਜੀਆ ਅਤੇ ਫਲੋਰੀਡਾ। ਕੱਲੀ ਇਹ ਅਨਡਾਕੂਮੈਂਟਡ ਇਮੀਗ੍ਰੇਸ਼ਨ ਦੇ ਖਿਲਾਫ ਹੀ ਨਹੀਂ, ਬਾਕੀ ਹੋਰ ਵੀ ਜਿਹੜੀਆਂ ਡਿਫਰੈਂਟ ਕ੍ਰਾਈਮਸ ਚੱਲ ਰਹੇ ਆ ਉਹਨਾਂ ਨੂੰ ਫੜਨ ਦੇ ਵਿੱਚ ਵੀ ਜਿਹੜੀ ਆ ਇਹ ਮਦਦ ਕਰ ਰਹੀ ਆ ਏਜੰਸੀ ਜੀ। ਸੋ ਇਕੱਲੇ ਕਹਿੰਦੇ ਵੀ ਜੇ ਇਮੀਗ੍ਰੇਸ਼ਨ ਮੈਟਰ ਦੀ ਗੱਲ ਕਰਦੇ ਜਾਈਏ, ਇਹਦੇ ਤੋਂ ਹਰ ਕੋਈ ਜਿਹੜਾ ਆ ਉਹ ਫਾਇਦਾ ਲੈਣਾ ਚਾਹੁੰਦਾ ਆ, ਚਾਹੇ ਉਹਨਾਂ ਦੇ ਹੱਕ 'ਚ ਬੋਲ ਕੇ, ਚਾਹੇ ਅਗੇਂਸਟ ਬੋਲ ਕੇ। ਅਤੇ ਫਿਲਮ ਇੰਡਸਟਰੀ ਨੇ ਵੀ ਕਹਿੰਦੇ ਪਈ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਸਟੋਰੀ ਟੈਲਿੰਗ ਕਰਕੇ ਬਹੁਤ ਸਾਰੀਆਂ ਜਿਹੜੀਆਂ ਮੂਵੀਆਂ ਬਣਾਈਆਂ ਹੈਗੀਆਂ। ਟੌਪ ਦੀਆਂ 10 ਮੂਵੀਜ਼ ਕਹਿੰਦੇ ਜੇ ਇਮੀਗ੍ਰੇਸ਼ਨ ਲਾਈਫ ਦੇ ਉੱਤੇ ਦੇਖਣੀਆਂ ਹੋਣ ਅਤੇ ਇਹ ਵੈਟਰ ਲਾਈਫ 2011, ਇਨ ਅਮਰੀਕਾ 2002, ਬਿਗ ਸਿਕ 2017, ਅਤੇ ਇਸੇ ਤਰ੍ਹਾਂ ਐਵਲੌਨ 1990 ਦੇ ਵਿੱਚ, ਨੇਮ ਸੇਕ 2006 ਦੇ ਵਿੱਚ ਬਣੀ ਸੀ, ਗ੍ਰੈਂਡ ਟੋਰੀਨੋ 2008 ਦੇ ਵਿੱਚ, ਅਤੇ ਮਾਸਕੋ ਔਨ ਦਾ ਹਡਸਨ 1984 ਦੇ ਵਿੱਚ, ਅਤੇ ਹਾਊ ਡੈਮੋਕ੍ਰੇਸੀ ਵਰਕਸ ਨਾਓ ਇਹ 2010 ਦੇ ਵਿੱਚ। ਇਹ ਜ਼ਰੂਰ ਜੇ ਕਿਸੇ ਨੂੰ ਟਾਈਮ ਲੱਗੇ ਅਤੇ ਉਹਨਾਂ ਦਾ ਜਿਹੜਾ ਪੋਜ਼ੀਟਿਵ ਸਟੱਫ ਹੈਗਾ ਆ ਉਹ ਇਹਨਾਂ ਮੂਵੀਆਂ ਦੇ ਵਿੱਚ ਦੱਸਿਆ ਗਿਆ ਆ।
ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ, ਪਰ ਜਾਂਦੇ ਜਾਂਦੇ ਜੇ ਗੱਲ ਕਰੀਏ ਕਹਿੰਦੇ ਵੀ ਜਿਹੜੇ ਬ੍ਰਿਟਿਸ਼ ਵੋਟਰਸ ਆ ਜਿਨ੍ਹਾਂ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਬ੍ਰੈਕਸਿਟ ਕਰਨ ਦੇ ਲਈ ਜਿਹੜੀ ਕਹਿ ਲਓ ਵੀ ਰੈਫਰੈਂਡਮ ਜਿਹੜਾ ਉਹ ਦੇ ਦਿੱਤਾ ਸੀਗਾ ਵੀ ਅਸੀਂ ਯੂਰਪੀਅਨ ਸੰਘ ਦੇ ਨਾਲੋਂ ਵੱਖਰੇ ਹੋਣਾ ਆ, ਪਰ ਹੁਣ ਜਿਹੜਾ ਸਮੱਸਿਆ ਜਿਹੜੀ ਇਸ ਟਾਈਮ ਇਹ ਬਣੀ ਪਈ ਆ ਵੀ ਉਹੀ ਲੋਕ ਜਿਹੜੀ ਮੌਜੂਦਾ ਸਰਕਾਰ ਆ ਉਸ ਉੱਤੇ ਜਿਹੜਾ ਬਹੁਤਾ ਭਰੋਸਾ ਆ ਉਹ ਨਹੀਂ ਕਰ ਰਹੇ। ਕਹਿੰਦੇ ਵੀ ਬ੍ਰੈਕਸਿਟ ਨੈਗੋਸੀਏਸ਼ਨ ਦੀ ਜਿਹੜੀ ਹੈਂਡਲਿੰਗ ਥੈਰੇਸਾ ਮੇ ਦੀ ਸਰਕਾਰ ਜਾਂ ਉਹ ਖੁਦ ਜਿਹੜੀ ਕਰ ਰਹੇ ਆ, ਉਹਨਾਂ ਦਾ ਭਰੋਸਾ ਡਿੱਗ ਕੇ ਸਿਰਫ 22% ਤੇ ਜਿਹੜਾ ਉਹ ਆ ਚੁੱਕਾ ਆ। ORP ਇੰਟਰਨੈਸ਼ਨਲ ਪੋਲਸਟਰ ਨੇ ਜਿਹੜਾ ਆ ਇਹ ਆਂਕੜੇ ਆ ਹੁਣੇ ਜਿਹੜੇ ਆ ਉਹ ਦੱਸੇ ਨੇ, ਤੇ ਉਹਨਾਂ ਨੇ ਕਿਹਾ ਵੀ ਜਿਹੜੇ ਇਸ ਪੋਲ ਦੇ ਵਿੱਚ 2000 ਅਡਲਟਸ ਜਿਹੜੇ ਆ ਉਹ ਉਹਨਾਂ ਨੇ ਸ਼ਾਮਲ ਹੋਏ ਸੀ, ਉਹਨਾਂ ਵਿੱਚੋਂ ਜਿਹੜੇ 60% ਵੋਟਰਸ ਆ ਉਹ ਕਹਿੰਦੇ ਆ ਵੀ ਉਹ ਕੌਨਫੀਡੈਂਟ ਨਹੀਂ ਹੈਗੇ ਵੀ ਜਿਹੜੀ ਥੈਰੇਸਾ ਮੇ ਆ ਉਹ ਇੱਕ ਵਧੀਆ ਰਾਈਟ ਡੀਲ ਜਿਹੜੀ ਆ ਉਹ ਬਣਾ ਸਕਣਗੇ। ਤੇ ਨਾਲ ਦੇ ਨਾਲ ਹੀ ਜਿਹੜਾ ਆ ਇਹ ਜਿਹੜੀ ਇਹ ਚੀਜ਼ ਪਿਛਲੇ ਮਹੀਨੇ 56% ਸੀ ਤੇ ਇਸ ਮਹੀਨੇ ਘਟ ਕੇ ਬਾਅਦ ਦੇ ਵਿੱਚ ਹੁਣ 22% ਦੇ ਉੱਤੇ ਉਹ ਆ ਚੁੱਕੀ ਆ। ਸੋ ਇਹ ਕਾਫੀ ਜਿਹੜਾ ਇੱਕ ਸਮੱਸਿਆ ਵਾਲਾ ਕੰਮ ਜਿਹੜਾ ਬ੍ਰਿਟੇਨ ਦੇ ਲਈ ਬਣਿਆ ਪਿਆ ਆ। ਸਰਕਾਰ ਉਹਨਾਂ ਦੀ ਮਤਲਬ ਡਿੱਗਣ ਵਾਲੀ ਆ, ਕੁਛ ਨਾ ਕੁਛ ਤਾਂ ਖਤਰਨਾਕ ਚੱਲ ਰਿਹਾ ਮਾਹੌਲ ਉੱਥੇ। ਹਾਂਜੀ ਹਾਂਜੀ ਬਿਲਕੁਲ। ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਇਸ ਟਾਈਮ ਬੈਡ ਉੱਥੇ ਦੀ ਬਣੀ ਪਈ ਆ। ਸੋ ਕਈ ਤਾਂ ਉੱਥੇ ਇਹ ਕਹਿ ਰਹੇ ਸੀ ਕਿ ਇੱਕ ਨਵਾਂ ਰੈਫਰੈਂਡਮ ਉੱਥੇ ਦੁਬਾਰਾ ਹੋਣਾ ਚਾਹੀਦਾ ਆ ਵੀ ਅਸੀਂ ਬ੍ਰੈਕਸਿਟ ਦੇ ਵਿੱਚੋਂ ਜਿਹੜਾ ਉਹ ਬਾਹਰ ਨਿਕਲਣਾ ਚਾਹੁੰਦੇ ਆ, ਵੀ ਜਿਹੜਾ ਬ੍ਰੈਕਸਿਟ ਕੀਤਾ ਹੈ ਕਿਤੇ ਨਾ ਕਿਤੇ ਗਲਤੀ ਜਿਹੜੀ ਆ ਉਹ ਹੋ ਗਈ ਸੀ। ਜਿਹੜੀ ਪਿਛਲੀ ਇਸ ਤੋਂ ਪਹਿਲੀ ਜਿਹੜੀ ਹਰਜੋਤ ਸਿੰਘ ਜੀ ਸਰਕਾਰ ਸੀ ਉਹ ਬ੍ਰੈਕਸਿਟ ਦੇ ਖਿਲਾਫ ਸੀਗੀ ਤੇ ਉਹ ਬ੍ਰੈਕਸਿਟ ਦਾ ਰੈਫਰੈਂਡਮ ਵੀ ਹਾਰ ਗਏ ਤੇ ਉਹ ਖੁਦ ਵੀ ਜਿਹੜੀ ਆ ਉਹ ਸੱਤਾ ਤੋਂ ਬਾਹਰ ਹੋ ਗਏ ਸੀ। ਤੇ ਹੁਣ ਜਿਹੜੇ ਉਦੋਂ ਬਹੁਤ ਡੀਕਾਂ ਮਾਰਦੇ ਸੀ ਵੀ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ, ਹੁਣ ਉਹਨਾਂ ਦੇ ਵੀ ਪੱਲੇ ਜਿਹੜਾ ਕਹਿ ਲਓ ਵੀ ਕੁਛ ਨਿਕਲ ਨਹੀਂ ਰਿਹਾ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਬੜੇ ਵੱਡੇ ਜਿਹੜੇ ਮਿਨਿਸਟਰ ਆ ਉਹ ਰਿਜ਼ਾਈਨ ਕਰ ਚੁੱਕੇ ਆ ਕਿਉਂਕਿ ਉਹ ਲੱਗ ਰਿਹਾ ਆ ਉਹਨਾਂ ਨੂੰ ਵੀ ਥੈਰੇਸਾ ਮੇ ਦੇ ਕੋਲੋਂ ਜਿਹੜੀ ਇਹ ਗੱਲ ਬਣਦੀ ਨਹੀਂ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।